ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 25 जनवरी 2023 13 माघ नानक शाही संमत 554 का दिन है। डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਪਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ यूके ਤੋਂ ਸਰਦਾਰ ਜੋਗਾ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਇਹੀ ਕਿਹਾ ਹੈ ਕਿ 26 ਜਨਵਰੀ ਸਾਡੇ ਲਈ ਕਾਲਾ ਦਿਨ ਹੈ ਅਤੇ ਇਸ ਮੌਕੇ ਅਸੀਂ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਭਾਰਤ ਦੀਆਂ ਜਿਹੜੀਆਂ ਸਿੱਖ ਵਿਰੋਧੀ ਨੀਤੀਆਂ ਦਾ ਵਿਰੋਧ ਕਰੀਏ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈਏ। ਸੋ ਹਿੰਦੂ ਹਕੂਮਤ ਤੋਂ ਇਨਸਾਫ ਦੀ ਆਸ ਰੱਖਣ ਦੀ ਥਾਂ ਖਾਲਿਸਤਾਨ ਦੀ ਪ੍ਰਾਪਤੀ ਹੀ ਹੱਲ ਹੈ। ਸੋ ਟੀਵੀ 84 ਵਰਗੇ ਪੰਥਕ ਅਦਾਰਿਆਂ ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜੋਗਾ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਅਖੌਤੀ ਰਿਪਬਲਿਕ ਡੇ ਦੇ ਹਵਾਲੇ ਨਾਲ ਕਿ 26 ਜਨਵਰੀ ਨੂੰ ਭਾਰਤ ਦਾ ਅਖੌਤੀ ਰਿਪਬਲਿਕ ਡੇ ਹੈ ਔਰ ਸਿੱਖ ਕੌਮ ਵੱਲੋਂ ਦੁਨੀਆ ਭਰ ਵਿੱਚ ਭਾਰਤੀਆਂ ਐਮਬੈਸੀਆਂ, ਹਾਈ ਕੌਂਸਲੇਟਾਂ, ਹਾਈ ਕਮਿਸ਼ਨਾਂ ਦੇ ਬਾਹਰ ਜਿਹੜੇ ਰੋਸ ਵਿਖਾਵੇ ਕੀਤੇ ਜਾ ਰਹੇ ਨੇ ਔਰ ਅਸੀਂ ਪਿਛਲੇ 75 ਵਰ੍ਹਿਆਂ ਦੀ ਸਿੱਖ ਕੌਮ ਦੀ ਭਾਰਤੀ ਨਕਸ਼ੇ ਵਿੱਚ ਕੈਦ ਚੋਂ ਛੁਟਕਾਰੇ ਲਈ ਕੀਤੇ ਗਏ ਸੰਘਰਸ਼ ਤੇ ਇੱਕ ਜਿਹੜੀ ਪੰਛੀ ਝਾਤ ਡਾਕਟਰ ਸਾਹਿਬ ਨੂੰ ਮਰਵਾਉਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਬਜ਼ੁਰਗਵਾਰ ਸਰਦਾਰ ਜੋਗਾ ਸਿੰਘ ਯੂਕੇ ਤੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ। ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਔਰ ਮਾਣ ਵੀ ਹੈ ਕਿ 10 ਸਾਲ ਦੇ ਸਫ਼ਰ ਦੇ ਦੌਰਾਨ ਟੀਵੀ 84 ਦਾ ਪਰਿਵਾਰ, ਸਾਡੇ ਵਿਊਅਰਸ ਜਿਹੜੀ ਸਾਡੀ ਫੈਮਿਲੀ ਦਾ ਹਿੱਸਾ ਨੇ, ਉਹਨਾਂ ਦਾ ਦਾਇਰਾ ਬਹੁਤ ਵਸੀਹ ਹੋਇਆ। ਜਿੱਥੇ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਯੂਕੇ ਔਰ ਯੂਰਪ ਦੇ ਬਾਕੀ ਮੁਲਕਾਂ ਦੇ ਵਿੱਚ ਸਾਡੇ ਵਿਊਅਰਸ ਲਾਈਵ ਦੇ ਨਾਲ ਜਾਂ ਬਾਅਦ ਦੇ ਵਿੱਚ YouTube, ਫੇਸਬੁੱਕ ਰਾਹੀਂ ਜੁੜਦੇ ਨੇ, ਉੱਥੇ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਯੰਗਸਟਰਸ ਦੇ ਲਈ ਟੀਵੀ 84 ਔਰ ਖ਼ਾਸ ਤੌਰ 'ਤੇ ਸੱਚੋ ਸੱਚ ਪ੍ਰੋਗਰਾਮ ਇੱਕ ਮੋਟੀਵੇਸ਼ਨਲ ਪ੍ਰੋਗਰਾਮ ਬਣਿਆ। ਅਸੀਂ ਆਪਣੇ ਪੰਜਾਬ ਵਿਚਲੇ ਵਿਊਅਰਸ ਦਾ ਹੋਰ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਕਿ ਹੋਰ ਹਰ ਢੰਗ ਤਰੀਕਾ ਲੱਭ ਕੇ ਟੀਵੀ 84 ਦੇ ਇਸ ਸ਼ੋਅ ਨਾਲ ਲਾਈਵ ਵੀ ਜੁੜਦੇ ਨੇ ਔਰ ਜ਼ਾਹਿਰ ਹੈ ਕਿ ਅਸੀਂ ਆਪਣੇ ਲਹਿੰਦੇ ਪੰਜਾਬ ਦੇ ਵੀਰਾਂ ਭੈਣਾਂ, ਆਪਣੇ ਕਸ਼ਮੀਰੀ ਭੈਣਾਂ ਭਰਾਵਾਂ, ਉਹਨਾਂ ਸਾਰਿਆਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਦੁਨੀਆ ਭਰ 'ਚ ਡਾਇਸਪੋਰਾ ਪਾਕਿਸਤਾਨੀ ਕਮਿਊਨਿਟੀ ਹੈ, ਕਸ਼ਮੀਰੀ ਨੇ, ਉਹ ਵੀ ਟੀਵੀ 84 ਨੂੰ ਆਪਣਾ ਚੈਨਲ ਸਮਝਦੇ ਨੇ। ਸੋ ਅਸੀਂ ਘੱਟੋ ਘੱਟ 10 ਸਾਲ ਦੇ ਇਸ ਸਫ਼ਰ ਦੇ ਦੌਰਾਨ ਇਹ ਜਿਹੜੀ ਦੋਵਾਂ ਪੰਜਾਬਾਂ ਦੀ ਸਾਂਝ, ਖ਼ਾਸ ਤੌਰ 'ਤੇ ਜਿਹੜਾ 75 ਵਰ੍ਹੇ ਪਹਿਲਾਂ ਲਗਭਗ ਪਾਗਲਪਨ ਦੋਨੋਂ ਪਾਸੇ ਜਿਸ ਦੇ ਲਈ ਜ਼ਿੰਮੇਵਾਰ ਕੋਈ ਹੋਰ ਸੀ, ਪਰ ਅਸੀਂ ਜਜ਼ਬਾਤੀ ਕੌਮਾਂ ਉਸ ਟਰੈਪ ਦੇ ਵਿੱਚ ਫਸੀਆਂ ਔਰ ਉਹ ਸਾਰੇ ਨੇ ਜਿਹੜਾ ਕੌੜਾਪਨ ਲਿਆਂਦਾ ਸੀ ਰਿਸ਼ਤਿਆਂ ਦੇ ਵਿੱਚ, ਟੀਵੀ 84 ਨੇ ਬੀਤੇ ਦੀ ਹਿਸਟਰੀ ਨੂੰ ਵੀ ਠੀਕ ਪਰਸਪੈਕਟਿਵ 'ਚ ਬਿਆਨਣ ਦੀ ਕੋਸ਼ਿਸ਼ ਕੀਤੀ ਔਰ ਮੌਜੂਦਾ ਦੌਰ ਦੇ ਵਿੱਚ ਵੀ ਇਸ ਵੇਲੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਡੇ ਦੋਨੋਂ ਹੀ
ਕੌਮਾਂ ਦੇ ਵਿੱਚ ਅਜੇ ਵੀ ਉਹ ਲੋਕ ਨੇ, ਕੁਛ ਦੇ ਵਿੱਚ ਵਿਸਰਲ ਹੇਟਰੇਡ ਹੈ, ਉਹਨਾਂ ਦੇ ਅੰਦਰ ਨਫ਼ਰਤ ਹੈ, ਕੁਛ ਉਸ ਦਾ ਕਾਰਨ ਨਿੱਜੀ ਜਿਹੜਾ ਉਹਨਾਂ ਦੇ ਨੁਕਸਾਨ ਹੋਏ ਨੇ, ਜਾਂ ਕੁਛ ਜਿਹੜੇ ਨੇ ਉਹ ਅੱਜ ਵੀ ਹਿੰਦੂਤਵੀ ਵੀ ਪ੍ਰੋਪੇਗੈਂਡੇ ਦਾ ਸ਼ਿਕਾਰ ਨੇ। ਦੂਸਰੇ ਪਾਸੇ ਵੀ ਇੱਕ ਧਿਰ ਹੈ ਜਿਹੜੀ ਐਕਸਟ੍ਰੀਮ ਕੱਟੜਪਣੇ 'ਚ ਆ ਕੇ ਜਿਨ੍ਹਾਂ ਦੇ ਕੋਲ ਨਫ਼ਰਤ ਤੋਂ ਸਿਵਾ ਕੁਛ ਨਹੀਂ ਦੇਣ ਨੂੰ ਹੁੰਦਾ। ਲੇਕਿਨ ਬਾਈ ਐਂਡ ਲਾਰਜ ਮੈਂ ਖੁਦ ਇਹ ਪਿਛਲੇ 40 ਸਾਲ ਦੇ ਵਕਤ ਵਿੱਚ ਮਹਿਸੂਸ ਕੀਤਾ ਹੈ ਕਿ ਬਹੁਤ ਵੱਡੀ ਤਬਦੀਲੀ ਆਈ ਹੈ, ਔਰ ਅਸੀਂ ਠੀਕ ਧਰਾਤਲ ਤੇ ਖਲੋ ਕੇ ਇੱਕ ਦੂਸਰੇ ਦੇ ਪਾਸਟ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਖ਼ਾਸ ਤੌਰ ਤੇ ਭਵਿੱਖ ਦੇ ਵਿੱਚ ਫਿਊਚਰ 'ਚ ਕਿਵੇਂ ਇਹ ਦੋ ਕੌਮਾਂ ਹੀ ਨਹੀਂ, ਦੋ ਮੁਲਕ ਸਾਈਡ ਬਾਈ ਸਾਈਡ, ਜਿਹਦੇ 'ਚ ਕਿ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੋਂਦ ਵਿੱਚ ਆਏਗਾ। ਅਸੀਂ ਕਿਵੇਂ ਚੰਗੇ ਗੁਆਂਢੀਆਂ ਵਾਂਗ, ਔਰ ਜਿਹੜਾ ਫਿਰ ਜਿਹੜੀ 1000 ਸਾਲ ਦੀ ਸਾਈਕੋ ਹਿਸਟਰੀ 'ਚ ਇਹ ਨਫ਼ਰਤ ਵੜੀ ਹੋਈ ਹੈ, ਉਸ ਦੇ ਵਿਚਾਲੇ ਖਾਲਿਸਤਾਨ ਇੱਕ ਬਫਰ ਵਾਂਗ, ਇੱਕ ਮਹਿਕ ਦੇ ਫੁੱਲ ਵਾਂਗ। ਔਰ ਕਦੇ ਇਹੀ ਮੈਸੇਜ ਗੁਰੂ ਨਾਨਕ ਸਾਹਿਬ ਨੇ ਜਦੋਂ ਪਾਕਪਤਨ ਮੁਲਤਾਨ ਗਏ, ਔਰ ਮੁਲਤਾਨ ਦੇ ਸ਼ਹਿਰ ਦੇ ਬਾਰ-ਬਾਰ ਹੀ ਜਦੋਂ ਉਹ ਸ਼ਹਿਰ ਦੀਆਂ ਬਰੂਹਾਂ 'ਤੇ ਹੀ ਸੀ, ਅੱਗੋਂ ਜਿਹੜੇ ਮੁਲਤਾਨ ਦੇ, ਕਿਉਂਕਿ ਮੁਲਤਾਨ ਪੀਰਾਂ ਦਾ ਸ਼ਹਿਰ ਵੱਜਦਾ ਸੀ, ਉਹਨਾਂ ਨੂੰ ਲੱਗਾ ਕੋਈ ਵੱਡਾ ਪੀਰ ਆਏਗਾ, ਸਾਡਾ ਜਿਹੜਾ ਹਿੱਠੀ ਹੋਏਗੀ। ਸੋ ਜਿਵੇਂ ਭਾਈ ਗੁਰਦਾਸ ਜੀ ਦੀ ਵਾਰ ਇਹ ਯਾਦ ਦਹਾਨੀ ਕਰਵਾਉਂਦੀ ਹੈ ਕਿ ਮੇਲਿਓਂ ਬਾਬਾ ਉੱਠਿਆ, ਕਿਉਂਕਿ ਉਸ ਤੋਂ ਪਹਿਲਾਂ ਅਚਲ ਵਟਾਲੇ ਸ਼ਿਵਰਾਤ ਦੇ ਮੇਲੇ ਦੇ ਉੱਤੇ ਜੋਗੀਆਂ ਦੇ ਨਾਲ ਗੁਰੂ ਸਾਹਿਬ ਦਾ 84 ਸਿੱਧਾਂ ਦੇ ਨਾਲ ਫਾਈਨਲ ਡਾਇਲੌਗ ਹੁੰਦਾ, ਔਰ ਉਹ ਸਿਰ ਝੁਕਾਉਂਦੇ ਨੇ ਕਿ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਹੁਣ ਮੇਲਿਓਂ ਬਾਬਾ ਉੱਠਿਆ, ਮੁਲਤਾਨੇ ਦੀ ਜ਼ਿਆਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਰਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ। ਕਿ ਮੁਲਤਾਨ ਦੇ ਪੀਰ ਅੱਗੋਂ ਦੁੱਧ ਦਾ ਜਿਹੜਾ ਕਟੋਰਾ ਉਹ ਭਰ ਕੇ ਲੈ ਆਏ, ਔਰ ਇਹ ਸੂਫੀ ਅੰਦਾਜ਼ ਦੇ ਵਿੱਚ ਇਹ ਦਿੱਤਾ ਗਿਆ ਸੁਨੇਹਾ ਸੀ ਕਿ ਇਹ ਸ਼ਹਿਰ ਪਹਿਲਾਂ ਹੀ ਪੀਰਾਂ ਦੇ ਨਾਲ ਭਰਿਆ ਹੋਇਆ ਹੈ, ਤੁਹਾਡੀ ਇੱਥੇ ਲੋੜ ਨਹੀਂ ਹੈ। ਤੇ ਬਾਬੇ ਨਾਨਕ ਨੇ ਉਸ ਦੇ ਉੱਤੇ ਚਮੇਲੀ ਦਾ ਫੁੱਲ ਰੱਖ ਦਿੱਤਾ ਹੈ। ਅਸੀਂ ਉਸ ਖਿੱਤੇ 'ਚ ਜਾਣਦੇ ਹਾਂ ਕਿ ਚਮੇਲੀ ਦੀ ਖੁਸ਼ਬੂ ਕਿੱਥੋਂ ਤੱਕ ਜਾਂਦੀ ਹੈ, ਔਰ ਉਹਨਾਂ ਪੀਰਾਂ ਨੂੰ ਆਪਣੇ ਸਵਾਲ ਦਾ ਜਵਾਬ ਵੀ ਮਿਲੇ। ਔਰ ਮੈਸੇਜ ਇਹੀ ਸੀ ਕਿ ਰੱਬ ਦੇ ਬੰਦੇ ਖੁਸ਼ਬੂ ਵਾਂਗ ਹੁੰਦੇ ਨੇ, ਉਹ ਕਬਜ਼ੇ 'ਚ ਨਹੀਂ ਹੁੰਦੇ ਕਿਸੇ ਦੇ, ਨਾ ਕਿਸੇ ਤੇ ਉਹ ਕਬਜ਼ਾ ਕਰਦੇ ਨੇ, ਉਹ ਆਜ਼ਾਦ ਰੂਹਾਂ ਹੁੰਦੀਆਂ ਨੇ। ਸੋ ਮੈਂ ਸਮਝਦਾ ਵੀ ਬਾਬੇ ਨਾਨਕ ਦੀ ਸਾਜੀ ਇਹ ਸਿੱਖ ਕੌਮ ਇਹ ਉਸ ਚਮੇਲੀ ਦੇ ਫੁੱਲ ਵਾਂਗ ਹੈ। ਸਾਡੇ ਅੰਦਰ ਕਿਸੇ ਲਈ ਵੀ ਬਿਲਟ ਇਨ ਕੋਈ ਹੇਟਰਡ ਨਹੀਂ ਹੈ, ਜੇ ਹੈ ਤਾਂ ਪਿਆਰ ਹੀ ਪਿਆਰ ਹੈ। ਇਹ ਠੀਕ ਹੈ ਹਾਲਾਤ 18ਵੀਂ ਸਦੀ 'ਚ ਟਕਰਾ ਮੁਗਲਿਆ ਸਾਮਰਾਜ ਜਾਂ ਦਰਾ ਖੈਬਰ ਪਾਰ ਦੇ ਹਮਲਾਵਰਾਂ ਦੇ ਨਾਲ, ਜਿਹੜੇ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ ਪਰ ਇਸਲਾਮ ਨੂੰ ਉਹ ਵਰਤ ਰਹੇ ਸੀ ਆਪਣੇ ਨਿੱਜੀ ਰਾਜ ਨੂੰ ਸਥਾਪਿਤ ਰੱਖਣ ਦੇ ਲਈ। ਉਹ ਇਸਲਾਮਿਕ ਕਦਰਾਂ ਕੀਮਤਾਂ ਤੋਂ ਵੀ ਦੂਰ ਹੋ ਕੇ, ਜਿਹਨੇ ਪਿਓ ਨੂੰ ਮਾਰਿਆ ਹੋਏ, ਭਰਾਵਾਂ ਨੂੰ ਕੈਦ ਕੀਤਾ ਹੋਏ, ਔਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰੇ ਹਮਲਾਵਰਾਂ ਦਾ ਤੁਸੀਂ ਪਿਛੋਕੜ ਦੇਖੋ, ਤੇ ਫਿਰ ਇਸਲਾਮ ਦਾ ਮਹਿਜ਼ ਨਾਂ ਵਰਤਿਆ ਜਾ ਰਿਹਾ ਸੀ। ਉਦੋਂ ਵੀ ਗੁਰੂ ਸਾਹਿਬ ਨੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ, ਔਰ ਇਸ ਲਈ ਜਿਹੜਾ ਆਮ ਆਵਾਮ ਸੀ, ਭਾਵੇਂ ਉਹ ਉਸ ਖਿੱਤੇ ਦੇ ਕਿਸੇ ਵੀ ਹਿੱਸੇ 'ਚ ਸੀ, ਉਹ ਸਿੱਖੀ ਨੂੰ, ਗੁਰੂ ਸਾਹਿਬਾਨ ਨੂੰ ਪਿਆਰ ਕਰਦਾ ਸੀ। ਉਹਨਾਂ ਨੂੰ ਪਤਾ ਸੀ ਕਿ ਇਹ ਅੱਲਾ ਵਾਲੇ ਲੋਕ ਨੇ, ਇਹਨਾਂ ਦਾ ਇਹ ਵਲੀ ਨੇ, ਔਰ ਇਹੀ ਲਫ਼ਜ਼ ਅੱਜ ਵੀ ਜਦੋਂ ਉਹ ਵਲੀਓ ਅੱਲਾ ਕਹਿੰਦੇ ਨੇ, ਤੇ ਇਹੀ ਉਹ ਸਾਂਝ ਦੀ ਗੱਲ ਸੀ। ਔਰ ਇਹੀ ਅੱਜ ਦੇ ਕੌਂਟੈਕਸਟ ਵੀ, ਜਦੋਂ ਅਸੀਂ ਪਿਛਲੇ 75 ਸਾਲ ਤੋਂ ਕੌਮੀ ਆਜ਼ਾਦੀ ਦਾ ਸੰਘਰਸ਼, ਜਿਹੜਾ ਕਿ ਬ੍ਰਾਹਮਣਵਾਦੀ ਕਦਰਾਂ ਕੀਮਤਾਂ ਵਾਲੇ ਰਾਜ ਭਾਗ ਵਾਲਿਆਂ ਦੇ ਕੋਲ, ਜਿਨ੍ਹਾਂ ਨੂੰ ਰਾਜ ਭਾਗ ਜਿਨ੍ਹਾਂ ਨੇ ਹਥਿਆਇਆ ਧੋਖੇ ਦੇ ਨਾਲ ਵੀ, ਔਰ ਸਾਡੀ ਨਾਅਹਲੀਅਤ ਦੇ ਨਾਲ ਵੀ। ਸੋ ਅੱਜ ਵੀ ਲੜਾਈ ਸਾਡੀ ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਜਾਂ ਕੋਈ ਹਿੰਦੂਆਂ ਦੇ ਖਿਲਾਫ ਨਹੀਂ ਹੈ, ਇਹ ਇੰਡੀਅਨ ਸਟੇਟ ਦੇ ਖਿਲਾਫ ਹੈ। ਇਸ ਲਈ ਸਾਡਾ ਰੋਲ ਉਹ ਚਮੇਲੀ ਵਾਲਾ ਹੀ ਹੈ, ਔਰ ਅਸੀਂ TV 84 ਦੇ ਇਸ ਪਲੇਟਫਾਰਮ ਤੋਂ ਕੋਸ਼ਿਸ਼ ਕੀਤੀ ਹੈ ਇਸ ਸਾਰੇ ਪੀਰੀਅਡ ਦੇ ਵਿੱਚ ਸੱਚ, ਹੱਕ, ਇਨਸਾਫ ਦਾ ਝੰਡਾ ਬੁਲੰਦ ਰੱਖਣ ਦੀ ਵੀ, ਬਟ ਐਟ ਦਾ ਸੇਮ ਟਾਈਮ ਇਹਨੂੰ ਇੱਕ ਪਿਆਰ ਦੇ ਸਫ਼ਰ ਦੇ ਨਾਲ ਇਸ ਸਾਰੀ ਗੱਲਬਾਤ ਨੂੰ ਸਮਝਣ ਦੀ। ਔਰ ਸਾਡੇ ਵੀਰ ਜੋਗਾ ਸਿੰਘ ਜੀ, ਜਿਵੇਂ ਮੈਂ ਦੱਸਿਆ ਵੀ UK ਤੋਂ ਉਹਨਾਂ ਨੇ ਸਪਾਂਸਰ ਕੀਤਾ। ਉਹਨਾਂ ਨੇ, ਕਿਉਂਕਿ ਕੱਲ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਇੱਥੇ ਤਾਂ 26 ਜਨਵਰੀ ਕੱਲ ਹੈ, ਆਲਰੇਡੀ
ਸਾਊਥ ਏਸ਼ੀਆ ਦੀ ਧਰਤੀ ਦੇ ਉੱਤੇ 26 ਜਨਵਰੀ ਦਾ ਸੂਰਜ ਚੜ੍ਹ ਚੁੱਕਾ ਹੈ ਔਰ ਆਲਰੇਡੀ ਕੁਝ ਘੰਟਿਆਂ ਦੇ ਵਿੱਚ ਰਾਜ ਪਥ, ਜਿਹਦਾ ਨਾਂ ਪਤਾ ਨਹੀਂ ਹੁਣ ਕਿਹੜਾ ਪਥ ਰੱਖ ਦਿੱਤਾ ਹੈ, ਉਸ ਦੇ ਉੱਤੇ ਇੱਕ ਵੱਡੀ ਪੈਰੇਡ ਹੋਏਗੀ, ਜਿਸ ਨੂੰ ਆਲਰੇਡੀ ਇਸ ਰਿਪਬਲਿਕ ਡੇ, ਕਿਉਂਕਿ 74ਵਾਂ ਇਹ ਰਿਪਬਲਿਕ ਡੇ ਹੈ, ਇਸ ਮੌਕੇ ਜਿਹੜੀ ਪ੍ਰੈਜ਼ੀਡੈਂਟ ਬਣਾਈ ਹੋਈ ਹੈ ਇੱਕ ਦਰਸ਼ਨੀ ਕਾਰਟੂਨ ਵਾਂਗ ਪ੍ਰੈਜ਼ੀਡੈਂਟ ਮੁਰਮੂ, ਟਰਾਈਬਲ ਹੈ, ਆਦੀਵਾਸੀ ਭਾਈਚਾਰੇ ਨਾਲ ਸੰਬੰਧ ਹੈ ਔਰ ਉਹ ਤਾਂ ਵਰਤਿਆ ਹੀ ਜਾਂਦਾ ਹੈ। ਜਿਵੇਂ ਫਖਰੁਦੀਨ ਅਲੀ ਅਹਿਮਦ ਨੂੰ ਬਣਾ ਕੇ ਇੰਦਰਾ ਗਾਂਧੀ ਨੇ, ਭਾਵੇਂ ਮੁਸਲਮਾਨ ਚਿਹਰਾ ਸੀ, ਉਸ ਤੋਂ ਐਮਰਜੈਂਸੀ ਲਵਾਈ ਸੀ। ਗਿਆਨੀ ਜ਼ੈਲ ਸਿੰਘ ਨੂੰ ਪ੍ਰੈਜ਼ੀਡੈਂਟ ਬਣਾ ਕੇ ਉਸ ਤੋਂ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ। ਸੋ ਇਸੇ ਤਰ੍ਹਾਂ ਹੀ ਬੀਜੇਪੀ ਨੇ ਇਹਨੂੰ ਮੁਰਮੂ ਨੂੰ ਲੱਭ ਕੇ ਲਿਆਂਦਾ ਔਰ ਜ਼ੁਲਮ ਸਭ ਤੋਂ ਜ਼ਿਆਦਾ ਜਿਹੜੇ ਨੇ ਘੱਟ ਗਿਣਤੀਆਂ ਤੋਂ ਬਾਅਦ ਆਦੀਵਾਸੀਆਂ ਔਰ ਦਲਿਤਾਂ ਦੇ ਉੱਤੇ ਹੋ ਰਹੇ ਨੇ। ਸੋ ਇਹ ਸਾਰੇ ਨਮੂਨੇ ਹੀ ਖੜੇ ਕੀਤੇ ਨੇ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਜਿਵੇਂ ਸਰ ਜੋਗਾ ਸਿੰਘ ਜੀ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਉਹ ਆਪਣਾ ਝੰਡਾ ਖਾਲਸਾਈ ਪਰਚਮ ਲਹਿਰਾਉਣ ਦੇ ਲਈ ਸਾਡੀ ਦ੍ਰਿੜਤਾ ਹੋਣੀ ਚਾਹੀਦੀ ਹੈ ਕਿ ਅਸੀਂ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਆਜ਼ਾਦ ਖਾਲਿਸਤਾਨ ਰਾਜ ਕਾਇਮ ਕਰਨਾ। ਇਸ ਤੋਂ ਬਿਨਾਂ ਸਾਡਾ ਕੋਈ ਮਸਲੇ ਦਾ ਹੱਲ ਨਹੀਂ ਹੋਣਾ। ਔਰ ਨਾਲ ਦੀ ਨਾਲ ਜਿਹੜਾ ਇਹ ਸਾਰੇ ਪੀਰੀਅਡ ਦੇ ਵਿੱਚ 75 ਸਾਲ ਦਾ ਸਫ਼ਰ ਕੌਮੀ ਤੌਰ 'ਤੇ ਕਿਵੇਂ ਰਿਹਾ, ਅਸੀਂ ਕਿਵੇਂ ਫਰੰਗੀ ਦੀ ਗੁਲਾਮੀ 'ਚੋਂ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਆਏ, ਉਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਇਸ ਵਾਰ 26 ਜਨਵਰੀ ਦਾ ਦਿਨ ਹੋਰ ਵੀ ਅਹਿਮੀਅਤ ਵਾਲਾ ਹੈ। ਸਿੱਖ ਨੁਕਤਾ ਨਿਗਾਹ ਤੋਂ ਪੰਜਾਬ ਦੇ ਵਿੱਚ ਦੋ ਵੱਡੀਆਂ ਜਿਹੜੀਆਂ ਘਟਨਾਵਾਂ ਨੇ ਇਸ ਵੇਲੇ ਕੱਲ੍ਹ ਨਾਲ ਜੁੜੀਆਂ ਹੋਣਗੀਆਂ। ਕੱਲ੍ਹ ਇੱਕ ਬਹੁਤ ਵੱਡਾ ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ ਦੇ ਵਿੱਚ ਬਹੁਤ ਵੱਡਾ ਜਿਹੜਾ ਇੱਕ ਇਨਸਾਫ ਮਾਰਚ ਕੱਢਿਆ ਜਾ ਰਿਹਾ, ਜਿਸ ਦੀ ਰੂਪਰੇਖਾ ਵੱਲ ਜਦੋਂ ਮੈਂ ਧਿਆਨ ਦਿੰਦਾ ਹਾਂ ਤਾਂ ਇਹ ਬਿਲਕੁਲ ਉਵੇਂ ਹੀ ਹੈ ਜਿਵੇਂ 26 ਜਨਵਰੀ ਨੂੰ 2 ਵਰ੍ਹੇ ਪਹਿਲਾਂ ਦਿੱਲੀ ਦੇ ਲਾਲ ਕਿਲ੍ਹੇ ਦੇ ਵੱਲ ਜਿਹੜਾ ਮਾਰਚ ਸੀ ਸਿੰਘੂ ਬਾਰਡਰ ਤੋਂ, ਔਰ ਬੇਸ਼ੱਕ ਉਸ ਨੂੰ ਕਿਵੇਂ ਏਜੰਸੀਆਂ ਨੇ ਔਰ ਕਾਮਰੇਡੀ ਲੀਡਰਸ਼ਿਪ ਨੇ ਖਿਲਾਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਇੱਕ ਸਿੰਬੋਲਿਕ ਬਣਿਆ ਕਿ ਦੀਪ ਸਿੱਧੂ ਨੇ ਜਿਹੜਾ ਹੈ ਉਹ ਦਿੱਲੀ ਦੇ ਲਾਲ ਕਿਲ੍ਹੇ ਤੇ ਵੀਰ ਜੁਗਰਾਜ ਸਿੰਘ ਜਿਨ੍ਹਾਂ ਨੇ ਉਸ ਝੰਡੇ ਨੂੰ ਲਹਿਰਾਇਆ, ਉਸ ਨੇ ਸਾਡਾ ਸਰ ਬਘੇਲ ਸਿੰਘ ਤੋਂ ਹੁਣ ਤੱਕ ਦਾ ਸਫ਼ਰ ਵੀ ਹਾਈਲਾਈਟ ਕੀਤਾ। ਪਰ ਅਸੀਂ ਇਹ ਚਾਹੁੰਦੇ ਹਾਂ ਵੀ ਦਿੱਲੀ ਜਿਹੜਾ ਚੰਡੀਗੜ੍ਹ ਵਿਚਲਾ ਇਨਸਾਫ ਮਾਰਚ ਹੈ, ਇਹਦੇ 'ਚ ਬਹੁਤ ਵੱਡੀ ਪਾਰਟਿਸਿਪੇਸ਼ਨ ਹੋਏਗੀ। ਅਪੀਲ ਕੀਤੀ ਗਈ ਹੈ ਕਿ ਹਰ ਪਰਿਵਾਰ 'ਚੋਂ ਪੰਜਾਬ ਦੇ ਇੱਕ ਜੀ ਜ਼ਰੂਰ ਆਏ ਔਰ ਅਸੀਂ ਆਸ ਕਰਦੇ ਹਾਂ ਕਿ ਪ੍ਰਬੰਧਕ ਇਸ ਨੂੰ ਕੰਟਰੋਲ 'ਚ ਰੱਖ ਸਕਣਗੇ, ਕਿਉਂਕਿ ਏਜੰਸੀਆਂ, ਬੀਜੇਪੀ ਦੇ ਦਲਾਲ ਔਰ ਦੂਸਰਿਆਂ ਦੀ ਕੋਸ਼ਿਸ਼ ਹੋਏਗੀ ਇਸ ਦੇ ਵਿੱਚ ਹਿੰਸਾ ਕਰਨ ਦੀ ਜਾਂ ਕੋਈ ਨਾ ਕੋਈ ਅਨਵਾਂਟਡ ਕੋਈ ਹੋਰ ਐਕਟੀਵਿਟੀ ਦੀ। ਸੋ ਇਹ ਕਿਉਂਕਿ ਇਨਸਾਫ ਮਾਰਚ ਜਾਂ ਕੌਮੀ ਜਿਹੜਾ ਇਹ ਮੋਰਚਾ ਹੈ ਇਹ ਫੋਕਸਡ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਔਰ ਬੰਦੀ ਸਿੰਘਾਂ ਦੀ ਰਿਹਾਈ ਲਈ, ਇਸ ਲਈ ਇਸ ਨੂੰ ਇਹਦੇ ਤੇ ਹੀ ਫੋਕਸਡ ਰਹਿਣਾ ਚਾਹੀਦਾ। ਪਰ ਨਾਲ ਦੀ ਨਾਲ ਇਹ ਵੀ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਮਾਰਚ, ਜਿਸ ਨੂੰ ਰੈਫਰੈਂਡਮ ਮਾਰਚ ਦਾ ਨਾਂ ਦਿੱਤਾ ਗਿਆ ਕਿ ਇਹ ਮੰਗ ਕਿ ਯੂਨਾਈਟਿਡ ਨੇਸ਼ਨਸ ਆਪਣੀ ਸਰਪ੍ਰਸਤੀ ਥੱਲੇ ਪੰਜਾਬ ਦੇ ਵਿੱਚ ਜਿਹੜਾ ਖਾਲਿਸਤਾਨ ਦੇ ਮੁੱਦੇ ਤੇ ਰੈਫਰੈਂਡਮ ਕਰਵਾਏ। ਸੋ ਸਾਨੂੰ ਖੁਸ਼ੀ ਹੈ ਕਿ ਐਟਲੀਸਟ ਰੈਫਰੈਂਡਮ ਲਫ਼ਜ਼ ਪੰਜਾਬ ਦੀ ਫਿਜ਼ਾ ਦੇ ਵਿੱਚ 26 ਜਨਵਰੀ ਦੇ ਨਾਲ ਜੁੜ ਕੇ ਭਾਵੇਂ UN ਤੋਂ ਕਰਵਾਉਣ ਦੀ ਮੰਗ ਹੈ, ਪਰ ਅਲਟੀਮੇਟਲੀ ਇਹਦਾ ਨਜ਼ਰ ਆ ਰਿਹਾ ਵੀ ਇਹ ਸਾਰੇ ਦਾ ਜਿਹੜਾ ਕੌਮ ਉਸ ਪਾਸੇ ਵੱਲ ਵੱਧ ਰਹੀ ਹੈ। ਇੱਕ ਪਾਸੇ ਮੈਸੇਜ ਇਹ ਹੈ ਕਿ ਦੇਖੋ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਜਿਨ੍ਹਾਂ ਨੇ 25-25 30-30 ਸਾਲ ਜੇਲ੍ਹਾਂ 'ਚ ਹੋ ਗਏ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਖਾਸ ਤੌਰ 'ਤੇ ਬੁਰਜ ਜਵਾਰ ਸਿੰਘ ਵਾਲਾ ਔਰ ਫਿਰ ਬਰਗਾੜੀ ਦੇ ਵਿੱਚ ਜਿਹੜਾ ਉਸ ਦੇ ਪੱਤਰੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰਨੇ ਔਰ ਫਿਰ ਬਹਿਬਲ ਕਲਾਂ ਕੋਟਕਪੂਰਾ ਦਾ ਗੋਲੀ ਕਾਂਡ। ਸੋ 8 ਸਾਲ ਬੀਤ ਗਏ ਨੇ, ਕੋਈ ਇਨਸਾਫ ਨਹੀਂ। ਔਰ ਅੱਜ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਆਪਣਾ ਅਸਤੀਫਾ ਜਿਹੜਾ ਉਸ ਸੈਕਰੀਲੇਜ ਕਮੇਟੀ ਇਹਨਾਂ ਨੇ ਬਣਾਈ ਹੋਈ ਸੀ ਆਮ ਆਦਮੀ ਪਾਰਟੀ ਦੀ, ਉਹਨੂੰ ਮੁਖੀ ਬਣਾਇਆ ਸੀ ਔਰ ਉਹਨੇ ਮੀਟਿੰਗ ਰੱਖੀ ਸੀ ਵੀ ਇਹਦੇ ਤੇ ਕਰੋ, ਉਹਨੇ ਆਪਣਾ ਅਸਤੀਫਾ ਭੇਜ ਦਿੱਤਾ। ਸੋ ਜ਼ਾਹਰ ਹੈ ਵੀ ਸਾਲ ਬੀਤਣ ਬਾਅਦ ਵੀ ਆਲਮੋਸਟ, ਕਿਉਂਕਿ ਫਰਵਰੀ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ 1 ਸਾਲ ਹੋ ਜਾਣਾ, ਕੋਈ ਕਿਸੇ ਦੀ ਦਿਲਚਸਪੀ ਨਹੀਂ ਹੈ ਕਿ ਉਹਨਾਂ ਨੇ ਇਨਸਾਫ ਦੇਣਾ। ਔਰ ਇਸ ਸਭ ਦੇ ਚੱਲਦਿਆਂ ਦੋਨੋਂ ਹੀ ਰੁਖ ਜਿਹੜੇ ਨੇ ਉਹ
ਪਬਲਿਕ ਦੇ ਸਾਹਮਣੇ ਵੀ ਆਉਂਦੇ ਨੇ, ਆਪਣੇ ਉਹਨਾਂ ਅਣਜਾਣ ਲੋਕਾਂ ਸਾਹਮਣੇ ਵੀ, ਜਿਨ੍ਹਾਂ ਨੂੰ ਕੋਈ ਡੇ ਟੂ ਡੇ ਤਾਂ ਕੋਈ ਉਹਨਾਂ ਨੂੰ ਨਹੀਂ ਇੰਟਰਸਟ ਹੁੰਦਾ ਕੀ ਹੈ, ਪਰ ਇਸ਼ੂਜ਼ ਦੀ ਉਹਨਾਂ ਨੂੰ ਸਮਝ ਆ ਜਾਂਦੀ। ਔਰ ਇਹੀ ਕਾਰਨ ਹੈ ਕਿ 7 ਜਨਵਰੀ ਨੂੰ ਇਹ ਮੋਰਚਾ ਸ਼ੁਰੂ ਹੁੰਦਾ ਹੈ, ਕੌਮੀ ਇਨਸਾਫ ਮੋਰਚਾ। ਔਰ 2-3 ਹਫ਼ਤਿਆਂ ਦੇ ਵਿੱਚ ਇਸ ਵੇਲੇ ਸਾਰੀ ਕੌਮੀ ਇਮੈਜੀਨੇਸ਼ਨ ਨੂੰ ਇਹਨੇ ਕੈਪਚਰ ਕੀਤਾ। ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਉੱਥੇ ਪਹੁੰਚ ਰਹੀਆਂ ਨੇ, ਔਰ TV 84 ਤੇ ਕਿਉਂਕਿ ਲਾਈਵ ਵੀ ਉਸ ਦੀ ਐਕਟੀਵਿਟੀ ਚੱਲਦੀ ਹੈ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਇਸ ਵੇਲੇ ਪੂਰਾ ਇਸ ਦੇ ਉੱਤੇ ਜੋਸ਼ ਹੈ। ਔਰ ਇਹ ਅਸੀਂ ਆਸ ਕਰਦੇ ਹਾਂ ਲੀਡਰਸ਼ਿਪ ਦੀ ਵੀ ਇਹ ਜ਼ਿੰਮੇਵਾਰੀ ਹੋਏਗੀ ਕਿ ਉਹ ਇਸ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਉਣ। ਉਸ ਕਿਸਮ ਦਾ ਹਸ਼ਰ ਨਾ ਹੋਏ ਜੋ ਕਿ ਬਰਗਾੜੀ ਮੋਰਚੇ ਦਾ ਹੋਇਆ 8-9 ਮਹੀਨੇ ਚੱਲਣ ਤੋਂ ਬਾਅਦ। ਕਿਨੇ ਉਸ ਨੂੰ ਗੜਬੜ ਕੀਤਾ, ਦਾਦੂਵਾਲ ਨੇ ਕੀ ਕੀਤਾ ਜਾਂ ਮੰਡ ਨੇ ਕੀ ਕੀਤਾ ਜਾਂ ਬਿਹਾਈਂਡ ਕੌਣ ਹੈ, ਇਹ ਇਸ ਦੇ ਉੱਤੇ ਇੱਕ ਪਰਦਾ ਹੀ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਰ-ਬਾਰ ਇਸ ਕਿਸਮ ਦੇ ਧੋਖਿਆਂ ਦੇ ਬਾਵਜੂਦ ਕੌਮ ਦੇ ਵਿੱਚ ਗੁਰੂ ਦਾ ਨਾਮ, ਗੁਰੂ ਦੀ ਜੋਤ, ਗੁਰੂ ਦੀ ਕਲਾ ਉਹ ਹਮੇਸ਼ਾ ਹੀ ਵਾਪਰਦੀ ਹੈ। ਜਦੋਂ ਵੀ ਕੋਈ ਆਵਾਜ਼ ਦਿੰਦਾ ਇਨਸਾਫ ਦੇ ਲਈ, ਪੰਥ ਦੇ ਨਾਂ 'ਤੇ ਸਿੱਖ ਕੌਮ ਖੜੀ ਹੁੰਦੀ ਹੈ। ਔਰ ਪੰਜਾਬ ਤੋਂ ਇਲਾਵਾ ਜਿਵੇਂ ਡਾਇਸਪੋਰਾ ਦੇ ਵਿੱਚ ਵੀ ਵੱਡੇ ਪੈਮਾਨੇ ਦੇ ਉੱਤੇ ਇਸ ਵਾਰ ਇਸ ਇਨਸਾਫ ਮੋਰਚੇ ਨੂੰ ਹੀ ਔਰ ਸਮਰਪਿਤ ਜਿਹੜਾ ਹੈ ਉਹ ਪ੍ਰੋਟੈਸਟ ਹੋ ਰਹੇ ਨੇ। ਉਸ ਦੇ ਵਿੱਚ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਜਿਹਦੇ 'ਚ ਨਿਊਯਾਰਕ ਕੱਲ੍ਹ ਜਿਹਨੂੰ ਅਸੀਂ TV 84 ਦੀ ਟੀਮ ਲਾਈਵ ਕਵਰ ਕਰੇਗੀ 11 ਵਜੇ ਤੋਂ 3 ਵਜੇ ਤੱਕ ਹੈ, ਕਿਉਂਕਿ ਮੈਂ ਕੱਲ੍ਹ 1 ਵਜੇ ਤੱਕ ਕਿਹਾ, ਬਾਅਦ 'ਚ ਮੈਨੂੰ ਕਰੈਕਟ ਕਰਾਇਆ ਗਿਆ। ਵਾਸ਼ਿੰਗਟਨ DC ਜਿੱਥੇ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਭਾਈ ਊਧਮ ਸਿੰਘ ਔਰ ਸਾਰੀ ਟੀਮ, ਗੁਰਦੁਆਰਾ ਸਿੰਘ ਸਭਾ, ਮੈਨੈਸਸ ਔਰ ਹੋਰ ਵੀ ਨੌਜਵਾਨ ਇਸ ਦੇ ਉੱਤੇ ਜਿਹੜੇ ਨੇ ਉਹ ਕੰਮ ਕਰ ਰਹੇ ਨੇ। ਵਾਸ਼ਿੰਗਟਨ DC ਦੇ ਵਿੱਚ ਵੀ ਇਹ ਟਾਈਮਿੰਗ ਜਿਹੜੀ ਹੈ ਉਹ ਉਹੀ ਹੈ 11 ਤੋਂ 1। ਮੌਂਟਰੀਆਲ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਕਿਵੇਂ ਆਟਵਾ ਦੇ ਵਿੱਚ 10 ਸਪਰਿੰਗਫੀਲਡ ਰੋਡ ਤੇ ਸਾਰੀਆਂ ਗੁਰਦੁਆਰਾ ਕਮੇਟੀਆਂ, ਸਿੱਖ ਸੰਗਤਾਂ ਔਰ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਜਿਹੜਾ ਉਹਨਾਂ ਦੀ ਟਾਈਮਿੰਗ 1 ਤੋਂ 3 ਹੈ ਆਟਵਾ 'ਚ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ। ਔਰ ਇਸੇ ਤਰ੍ਹਾਂ ਈਵਨ ਮੌਂਟਰੀਆਲ ਦੇ ਹਵਾਲੇ ਨਾਲ ਗੁਰੂ ਘਰ ਲਸਾਲ 'ਚ ਜਿਹੜਾ 29 ਜਨਵਰੀ ਨੂੰ 1 ਵਜੇ ਗੁਰਦੁਆਰਾ ਸਾਹਿਬ 'ਚ ਜਿਹੜਾ ਇਸ ਸੰਬੰਧੀ ਪ੍ਰੋਗਰਾਮ ਰੱਖਿਆ ਹੋਇਆ ਹੈ। ਔਰ ਇਸ ਦੇ ਨਾਲ ਸਾਨੂੰ ਸ਼ਿਕਾਗੋ ਤੋਂ ਵੀ ਜਿਹੜੀ ਹੈ ਉਹ ਇਨਫੋਰਮੇਸ਼ਨ ਮਿਲੀ ਹੈ ਕਿ 1 ਵਜੇ ਤੋਂ 3 ਵਜੇ ਤੱਕ ਸ਼ਿਕਾਗੋ 'ਚ ਹੋਏਗਾ। ਇਸੇ ਤਰ੍ਹਾਂ ਹਿਊਸਟਨ 'ਚ ਵੀ ਔਰ ਸੈਨ ਫਰਾਂਸਿਸਕੋ 'ਚ ਵੀ। ਹਾਲਾਂ ਸਾਰੇ ਮੁਲਕਾਂ 'ਚ, UK, ਯੂਰਪ ਦੇ ਸਾਰੇ ਮੁਲਕਾਂ 'ਚ ਹੈ, ਪਰ ਇਸ ਵੇਲੇ ਜਦੋਂ ਅਸੀਂ ਸਾਡਾ ਇਹ ਪ੍ਰੋਗਰਾਮ ਚੱਲ ਰਿਹਾ ਮੈਲਬਰਨ ਦੇ ਵਿੱਚ, ਜਿੱਥੇ ਕਿ 29 ਜਨਵਰੀ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ, ਇਸ ਵੇਲੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਨੌਜਵਾਨ, ਬਜ਼ੁਰਗ, ਮਾਤਾਵਾਂ ਜਿਹੜੀਆਂ ਨੇ ਉਹ ਇੰਡੀਅਨ ਕੌਂਸੂਲੇਟ ਦੇ ਬਾਹਰ ਖੜੀਆਂ ਨੇ। ਔਰ ਕੁਝ ਪਿਕਚਰਸ ਔਰ ਵੀਡੀਓਜ਼ ਅਜੇ ਸ਼ੁਰੂ ਹੋਣ ਵਾਲਾ ਸੀ ਜਦੋਂ ਕਿ ਉਹਨਾਂ ਨੇ ਸਾਨੂੰ ਭੇਜੀਆਂ। ਜਦੋਂ ਤੱਕ ਸਾਡਾ ਪ੍ਰੋਗਰਾਮ ਖਤਮ ਹੋਏਗਾ ਫੁੱਲ ਪ੍ਰੋਟੈਸਟ ਉੱਥੇ ਚੱਲ ਰਿਹਾ ਹੋਏਗਾ। ਸੋ ਇਹ ਵੀ ਜਿਹੜਾ ਇੱਕ ਜ਼ਬਰਦਸਤ ਪ੍ਰੋਟੈਸਟ ਔਰ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਇਹ ਇਸ ਵੇਲੇ ਸਾਡਾ ਸੈਂਟਰ ਆਫ ਐਕਟੀਵਿਟੀ ਹੈ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਵੀ, ਔਰ ਅਦਰਵਾਈਜ਼ ਵੀ ਪਿਛਲੇ ਪੀਰੀਅਡ 'ਚ ਕੋਵਿਡ ਦੇ ਚੱਲਦੇ ਆ ਜਿਵੇਂ ਉਹਨਾਂ ਨੇ ਆਪਣਾ ਕਾਰਗੁਜ਼ਾਰੀ ਦਿਖਾਈ, ਯੂਨਾਈਟਿਡ ਸਿੱਖਸ, ਖਾਲਸਾ ਏਡ ਉਹਨੇ ਨਾਮਨਾ ਖੱਟਿਆ। ਇਸੇ ਤਰ੍ਹਾਂ ਉਹਨਾਂ ਦੀਆਂ ਫਾਇਰਸ, ਵਾਈਲਡ ਫਾਇਰਸ ਜਿਹੜੀਆਂ ਨੇ ਉਹਦੇ ਦੌਰਾਨ ਵੀ ਔਰ ਫਲੱਡਸ ਦੇ ਦੌਰਾਨ ਵੀ। ਸੋ ਕੁੱਲ ਮਿਲਾ ਕੇ ਔਰ ਉਹਨਾਂ ਨੇ ਜਿਹੜਾ ਇਸ ਵੇਲੇ ਜਿਹੜੇ ਉਹਨਾਂ ਦੇ ਇੱਕ ਐਕਟਿਵਿਸਟ ਨੇ, ਉਹਨਾਂ ਨੇ ਹਾਈਐਸਟ ਜਿਹੜਾ ਆਨਰ ਅਵਾਰਡ ਦੇ ਲਈ ਵੀ ਚੁਣਿਆ। ਇਹਦੇ ਬਾਵਜੂਦ ਕਿ ਹਿੰਦੂ ਤਵੀਆਂ ਦਾ ਔਰ ਆਸਟ੍ਰੇਲੀਆ ਟੁਡੇ ਦੇ ਨਾਂ ਥੱਲੇ ਨੈਗੇਟਿਵਿਟੀ ਵਾਲਾ ਮਾਹੌਲ ਪੂਰਾ ਸਿਰਜਿਆ ਜਾ ਰਿਹਾ ਹੈ, ਲੇਕਿਨ ਸਿੱਖਾਂ ਦੀ ਜਿਹੜੀ ਹੈ ਉਹ ਆਵਾਜ਼ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਉੱਚ ਪੱਧਰੀ ਲੈਵਲ ਦੇ ਉੱਤੇ ਉਸ ਨੂੰ ਸੁਣਿਆ ਜਾ ਰਿਹਾ। ਉਹਨਾਂ ਦੀਆਂ ਏਜੰਸੀਆਂ ਵੀ ਭਾਰਤੀ ਏਜੰਸੀਆਂ ਦੀ ਖੇਡ ਨੂੰ ਸਮਝਦੀਆਂ ਲੱਗਦੀਆਂ ਨੇ, ਔਰ ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਆਸਟ੍ਰੇਲੀਆ ਦੇ ਸੁਲਝੇ ਹੋਏ ਨੌਜਵਾਨ, ਉਹਨਾਂ ਦੀਆਂ ਗੁਰਦੁਆਰਾ ਕਮੇਟੀਆਂ, ਪੰਥਕ ਜਥੇਬੰਦੀਆਂ ਠੀਕ ਲੈਵਲ ਦੇ ਉੱਤੇ ਜਿਹੜੀਆਂ ਨੇ ਉਹ ਕਮਿਊਨੀਕੇਟ ਕਰ ਰਹੀਆਂ ਨੇ, ਆਪਣਾ ਮੈਸੇਜ ਦੇ ਰਹੀਆਂ ਨੇ। ਔਰ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਆਸਟ੍ਰੇਲੀਅਨ ਇੰਟੈਲੀਜੈਂਸ ਹੈ, ਉਹਨਾਂ ਦੀ ਫੈਡਰਲ ਪੁਲਿਸ ਹੈ ਔਰ ਬਾਕੀ ਅਦਾਰੇ ਨੇ, ਉਹਨਾਂ ਤੱਕ ਪਹੁੰਚਾਉਂਦੇ ਰਹਿਣਾ ਚਾਹੀਦਾ।
26 ਜਨਵਰੀ ਦੇ ਹਵਾਲੇ ਨਾਲ ਹਾਲਾਂ ਕੱਲ੍ਹ ਅਸੀਂ ਇੱਕ ਸੈਗਮੈਂਟ ਕੀਤਾ ਜਿਹਦੇ 'ਚ ਅਸੀਂ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਸੀ ਕਿ ਭਾਈ ਤੁਸੀਂ ਜਿਹੜੇ ਪੰਜਾਬ ਦੇ ਫਲੋਟਸ ਨੂੰ ਬਾਹਰ ਕੱਢ ਕੇ ਮੰਨ ਲਿਆ ਕਿ ਵੀ ਅਸੀਂ ਤੁਹਾਡਾ ਹਿੱਸਾ ਨਹੀਂ ਹੈ, ਇਹ ਪੰਜਾਬ ਤੁਹਾਡਾ ਹਿੱਸਾ ਨਹੀਂ, ਤੁਹਾਡੀ ਪਰੇਡ ਦਾ ਅਸੀਂ ਹਿੱਸਾ ਕਿਵੇਂ ਬਣੀ ਹੈ। ਸੋ ਇਹ ਇੱਕ ਟੈਕਟੀਕਲੀ ਖਾਲਿਸਤਾਨ ਨੂੰ ਰੈਕਗਨਾਈਜ਼ ਕਰਨ ਵਾਲੀ ਗੱਲ ਹੈ। ਪਰ ਇਸ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਔਰ ਬੀਜੇਪੀ ਉਹ ਆਪਸ ਛਿੱਤਰੋ ਛਿੱਤਰੀ ਹੋ ਰਹੇ ਨੇ ਔਰ ਭਗਵੰਤ ਮਾਨ ਨੇ ਕਿਹਾ ਕਿ ਵੀ ਇਹ ਜਿਹੜਾ ਨਾਂ ਲਿਆਣਾ ਹੈ ਇਸ ਵੇਲੇ ਸਾਡੇ ਫਲੋਟ ਨੂੰ, ਅਸੀਂ ਇਹਨੂੰ ਕੰਡੈਮ ਕਰਦੇ ਹਾਂ, ਇਹ ਪੰਜਾਬ ਨੂੰ ਓਵਰਲੁੱਕ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਤੁਹਾਨੂੰ ਓਵਰਲੁੱਕ ਕੀਤਾ, ਨਾ ਕੀ ਕੀਤਾ ਉਹ ਤਾਂ ਤੁਹਾਨੂੰ ਮੰਨਦਾ ਹੀ ਨਹੀਂ ਹੈ ਵੀ ਤੁਸੀਂ ਉਹ ਕਹਿ ਰਹੇ ਨੇ ਜੀ ਦੇਖੋ ਜਿਹੜਾ ਅਸੀਂ ਤਾਂ ਪੰਜਾਬੀਆਂ ਨੇ 90% ਕੁਰਬਾਨੀਆਂ ਕੀਤੀਆਂ, ਭਗਤ ਸਿੰਘ, ਊਧਮ ਸਿੰਘ, ਲਾਜਪਤ ਰਾਏ, ਉਹੀ ਜਿਹੜੀ ਲਿਸਟ ਗਿਣਾ ਰਹੇ ਨੇ ਔਰ ਇਸ ਦਾ ਔਰ ਪੰਜਾਬ ਜਿਹੜਾ ਸਾਨੂੰ ਨਾ ਇਨਕਲੂਡ ਕਰਨਾ ਇਹ ਹੈ ਕਿ ਦੇਅਰ ਕੈਨ ਨਾਟ be anything more shameful than this. BJP government has shown its mindset. ਬਿਲਕੁਲ ਉਹਨਾਂ ਨੇ ਆਪਣਾ ਮਾਈਂਡਸੈਟ ਦੱਸਿਆ ਤਾਂ ਪਹਿਲਾਂ ਤੋਂ ਹੀ ਦੱਸਦੇ ਨੇ, ਤੁਹਾਨੂੰ ਹੁਣ ਪਤਾ ਲੱਗਾ ਸਾਰੀ ਉਮਰ ਕਾਮੇਡੀ ਕਰਦਾ ਰਿਹਾ, ਤੁਹਾਨੂੰ ਨਜ਼ਰ ਨਹੀਂ ਆਇਆ ਕਿ ਵੀ ਉਹਨਾਂ ਦਾ ਮਾਈਂਡਸੈਟ ਕੀ ਹੈ। ਔਰ ਇਸੇ ਨਾਲ ਹੀ ਜਿਹੜਾ ਉਹਨਾਂ ਨੇ ਬੀਜੇਪੀ ਨੇ ਵੀ ਅੱਗੋਂ ਪਲਟਵਾਰ ਕੀਤਾ। ਉਹਨਾਂ ਨੇ ਕਿਹਾ ਜੀ ਕਿ ਸਾਨੂੰ ਉਹ ਉਸੇ ਹੀ ਪੁਰਾਣੇ ਫਲੋਟ ਨੂੰ ਉਹਦੇ 'ਤੇ ਹੀ ਜਿਹੜਾ ਕੁਛ ਮੋਡੀਫਿਕੇਸ਼ਨਸ ਕਰਕੇ ਕੀਤਾ ਸੀ ਔਰ ਕੋਈ ਯਾਨੀ ਜ਼ਾਹਰ ਹੈ ਕਿ ਵੀ ਇਹਨਾਂ ਨੇ ਇਸ ਵਾਰ ਇਹ ਮੰਨ ਹੀ ਲਿਆ ਕਿ ਵੀ ਸਿੱਖ ਸਾਡਾ ਹਿੱਸਾ ਨਹੀਂ ਨੇ, ਕਿਉਂਕਿ ਇਕੱਲਾ ਇਹੀ ਨਹੀਂ ਹੈ। ਰਿਪਬਲਿਕ ਡੇ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਇਹਨਾਂ ਦਾ ਐਨੂਅਲ ਫੀਚਰ ਹੁੰਦਾ ਹੈ ਜਿਹਨੂੰ ਇਸ਼ੂਇੰਗ ਆਫ ਪਦਮਾ ਅਵਾਰਡਸ ਕਹਿੰਦੇ ਨੇ। ਹੁਣ ਪਦਮ ਸਭ ਤੋਂ ਕੀਮਤੀ ਮੈਟਲ ਹੈ। ਜਦੋਂ ਅਸੀਂ ਸੋਨਾ ਔਰ ਪਲੈਟੀਨਮ ਔਰ ਉਸ ਕਲਾਸ ਦੀ ਗੱਲ ਕਰਦੇ ਹਾਂ, ਇਹਨਾਂ ਦਾ ਪਦਮ ਹੈ। ਔਰ 3 ਕਿਸਮ ਦੇ, ਇੱਕ ਤਾਂ ਇਹਨਾਂ ਦੇ ਫੌਜੀਆਂ ਦੇ ਪਦਮ ਅਵਾਰਡ ਹੁੰਦੇ ਨੇ ਜਿਹਦੇ 'ਚ ਸਭ ਤੋਂ ਉੱਪਰ ਜ਼ਾਹਰ ਹੈ ਉਹ ਪਰਮਵੀਰ ਚੱਕਰ ਔਰ ਫਿਰ ਥੱਲੇ ਮਹਾਵੀਰ ਚੱਕਰ, ਫਿਰ ਵੀਰ ਚੱਕਰ, ਫਿਰ ਥੱਲੇ ਪਤਾ ਨਹੀਂ ਕਿਹੜੇ ਕਿਹੜੇ ਘਣ ਚੱਕਰ, ਉਹ ਸਾਰੇ ਦਿੰਦੇ ਨੇ। ਪਰ ਸਿਵਿਲੀਅਨ ਫੀਲਡ ਦੇ ਵਿੱਚ ਹਾਈਐਸਟ ਸਰਵਿਸ ਦੇ ਲਈ ਇਹਨਾਂ ਦੇ 3 ਅਵਾਰਡ ਹੁੰਦੇ ਨੇ। ਟੌਪ ਦੇ ਉੱਤੇ ਪਦਮ ਵਿਭੂਸ਼ਣ, ਫਿਰ ਪਦਮ ਭੂਸ਼ਣ, ਫਿਰ ਪਦਮ ਸ਼੍ਰੀ। ਔਰ ਇਸ ਵਾਰ ਉਹਨਾਂ ਨੇ ਔਰ ਇਹ ਅਨਾਊਂਸ ਕੀਤੇ ਜਾਂਦੇ ਨੇ ਰਿਪਬਲਿਕ ਡੇ ਦੇ ਮੌਕੇ 'ਤੇ, ਪ੍ਰੈਜ਼ੀਡੈਂਟ ਅਨਾਊਂਸ ਕਰਦੇ। ਬਾਅਦ ਦੇ ਵਿੱਚ ਇੱਕ ਵੱਡਾ ਫੰਕਸ਼ਨ ਪ੍ਰੈਜ਼ੀਡੈਂਟ ਹਾਊਸ 'ਚ, ਰਾਸ਼ਟਰਪਤੀ ਭਵਨ 'ਚ ਕਰਕੇ ਅਵਾਰਡ ਦਿੱਤੇ ਜਾਂਦੇ ਨੇ। ਔਰ ਇਸ ਵਾਰ ਇਹ ਜਿਹੜੇ ਕੁੱਲ ਅਵਾਰਡ ਨੇ ਉਹ ਉਹਨਾਂ ਨੇ 106 ਅਵਾਰਡ ਅਨਾਊਂਸ ਕੀਤੇ ਨੇ, ਜਿਨ੍ਹਾਂ 'ਚ 6 ਪਦਮ ਵਿਭੂਸ਼ਣ ਨੇ, 9 ਪਦਮ ਭੂਸ਼ਣ ਨੇ ਔਰ 91 ਪਦਮ ਸ਼੍ਰੀ ਨੇ। ਔਰ ਇਹ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜੇ ਪੰਜਾਬ ਦਾ ਫਲੋਟ ਜਾਂ ਪੰਜਾਬ ਦੀ ਰੈਕਗਨੀਸ਼ਨ ਹੀ ਨਹੀਂ ਹੈ ਪਰੇਡ ਦੇ ਵਿੱਚ, ਇਹਨਾਂ 118 ਪਦਮ ਅਵਾਰਡਸ ਦੇ ਵਿੱਚ ਸਿਰਫ ਇੱਕ ਡਾਕਟਰ ਰਤਨ ਸਿੰਘ ਜੱਗੀ ਨੂੰ ਪਦਮ ਸ਼੍ਰੀ ਅਵਾਰਡ ਦਿੱਤਾ, ਸਿਰਫ ਇੱਕ ਪੰਜਾਬ ਤੋਂ। ਇਹ ਵੀ ਰਤਨ ਸਿੰਘ ਜੱਗੀ ਜਿਹੜਾ ਇੱਕ ਸਸਪੀਸ਼ੀਅਸ ਕਰੈਕਟਰ ਹੈ ਔਰ ਇਹ ਸੂਟ ਕਰਦਾ। ਇਹ ਦਿੱਲੀ ਦੇ ਨੇੜੇ ਗੋਬਿੰਦ ਸਦਨ ਦਾ ਵਿਸਾਖਾ ਸਿੰਘ ਮਰ ਗਿਆ ਹੁਣ ਤਾਂ, ਉਹਨੇ ਜਿਸ ਕਿਸਮ ਦਾ RSS ਦਾ ਏਜੰਡਾ ਉਵੇਂ ਹੀ ਉਹ ਹਵਨ ਕਰਦਾ ਹੈ, ਉਹਦੇ 'ਚ ਘਿਓ ਪਾ ਰਿਹਾ ਹੁੰਦਾ ਹੈ, ਨਾਲ ਇੱਕ ਬੰਦਾ ਕਿਰਪਾਨ ਲੈ ਕੇ ਜਾਪ ਸਾਹਿਬ ਦਾ ਪਾਠ ਕਰ ਰਿਹਾ ਹੁੰਦਾ ਹੈ। ਔਰ ਇਹ ਸਾਰਾ ਹੀ ਇਹਨਾਂ ਦਾ ਦਲਾਲ ਦਿੱਲੀ ਦਰਬਾਰ ਦਾ, ਉਹਨੇ ਹੀ ਇਹਨੂੰ ਹਾਇਰ ਕੀਤਾ ਹੋਇਆ ਔਰ ਇਹਦੇ ਰਾਹੀਂ ਜਿਹੜਾ ਉਹ ਆਪਣਾ ਜਿਹੜਾ ਮਿਕਸ ਜਿਹਾ ਹਿੰਦੂਆਈਜ਼ਡ ਲਿਟਰੇਚਰ ਪ੍ਰੋਡਿਊਸ ਕਰਵਾਉਂਦੇ ਨੇ ਔਰ ਉਹਨੂੰ ਬੜਾ ਸਕਾਲਰ 70 ਕਿਤਾਬਾਂ ਲਿਖੀਆਂ ਪੰਜਾਬੀ 'ਚ ਵੀ ਹਿੰਦੀ 'ਚ ਵੀ। ਲੇਕਿਨ ਜੇ ਤੁਸੀਂ ਰਤਨ ਸਿੰਘ ਜੱਗੀ ਜਿਹੜਾ ਇਹਨਾਂ ਦਾ ਬ੍ਰਾਂਡ ਹਿੰਦੂਤਵ ਹੈ ਉਸ ਦਾ ਵੱਡਾ ਐਂਬੈਸਡਰ ਬਣਾਇਆ ਹੋਇਆ, ਸੋ ਉਹ ਇੱਕ ਹਿੰਦੂਤਵੀ ਜਿਹੜਾ ਕੇਸਾਧਾਰੀ ਹਿੰਦੂ ਨੂੰ ਉਹਨਾਂ ਨੇ ਰੱਖਿਆ। ਸੋ ਇਹ 118 ਪਦਮ ਅਵਾਰਡਸ ਦੇ ਵਿੱਚ ਕੋਈ ਇਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਬਹਾਦਰੀ 'ਚ, ਸਿਵਿਲੀਅਨ ਖੇਤਰ 'ਚ, ਕੋਈ ਲਿਟਰੇਚਰ, ਕੋਈ ਕੋਵਿਡ ਦੇ ਚੱਲਦਿਆਂ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ, ਕੋਈ ਹੋਰ ਕੋਈ ਇਹਨਾਂ ਨੂੰ ਨਜ਼ਰ ਨਹੀਂ ਆਇਆ। ਇਹਨਾਂ ਨੂੰ ਸਿਰਫ 118 ਚੋਂ ਇੱਕ ਆਪਣਾ ਜਿਹੜਾ ਹਿੰਦੂਤਵੀ ਏਜੰਡਾ ਪ੍ਰਮੋਟ ਕਰਦਾ। ਸੋ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ, ਸ਼ਿਕਾਇਤ ਨਹੀਂ ਹੈ, ਮੈਂ ਤਾਂ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਵੀ ਇਹਨਾਂ ਨੇ ਦੇਖ ਲਿਆ ਕਿ ਭਾਈ ਸਿੱਖ ਜਿਹੜਾ ਹੈ ਸਾਡੇ ਜੂੜੇ ਥੱਲੇ ਇਹਨਾਂ ਨੇ ਰਹਿਣਾ ਨਹੀਂ, ਤੇ ਜੇ ਰਹਿਣਾ ਹੀ ਨਹੀਂ ਹੈ ਆਲਰੇਡੀ ਬਾਹਰ ਨੇ ਤਾਂ ਫਿਰ ਜਿਹੜਾ ਉਹ ਇਹਨਾਂ ਨੂੰ ਬਾਹਰ ਹੀ ਰੱਖੋ। ਔਰ ਇਸ ਮੌਕੇ 'ਤੇ ਅਸੀਂ ਸਮਝਦੇ ਹਾਂ ਵੀ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿਣਕਣ ਵਾਲੇ ਮੈਸੇਜ ਵੀ ਇਹਨਾਂ ਨੇ ਦਿੱਤੇ ਨੇ। ਹਰਿਆਣੇ ਦੀ ਅਸੀਂ ਗੱਲ ਕੀਤੀ ਸੀ ਕਿ ਰੇਪਿਸਟ ਔਰ ਮਰਡਰ ਸੌਦਾ ਸਾਧ ਨੂੰ 40 ਦਿਨ ਦੀ ਐਨ ਪੈਰੋਲ ਉਸ ਮੌਕੇ, ਜਦੋਂ ਉਸ ਮੀਂਹ ਦੇ ਵਿੱਚ ਠੰਡ ਦੇ ਵਿੱਚ ਹਜ਼ਾਰਾਂ ਬਜ਼ੁਰਗ, ਬਾਬੇ, ਬੱਚੇ, ਬੀਬੀਆਂ
ਜਿਹੜਾ ਉਹ ਮੋਹਾਲੀ ਔਰ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਬੈਠੇ ਨੇ ਇਨਸਾਫ ਲੈਣ ਲਈ ਕਿ ਰਿਹਾਈ ਕਰੋ। ਜਿਨ੍ਹਾਂ ਨੇ ਟਰਮਸ ਪੂਰੀਆਂ ਕਰ ਲਈਆਂ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਤਾਂ ਅਸੀਂ ਪਤਾ ਨਹੀਂ ਛੱਡਣਾ ਹੈ, ਆ ਲਓ ਅਸੀਂ ਤੁਹਾਡੇ ਮੱਥੇ ਮਾਰਦੇ ਹਾਂ ਲਿਆ ਕੇ ਇਹ। ਔਰ ਇਕੱਲਾ ਇਹੀ ਨਹੀਂ, ਜਦੋਂ ਅਸੀਂ ਸੁਪਰੀਮ ਕੋਰਟ ਦੀ ਵੀ ਗੱਲ ਕਰਦੇ ਹਾਂ, ਅੱਜ ਦੀ ਖਬਰ ਹੀ ਹੈ, ਸੁਪਰੀਮ ਕੋਰਟ ਗ੍ਰਾਂਟਸ ਇੰਟਰਿਮ ਬੇਲ ਟੂ ਆਸ਼ੀਸ਼ ਮਿਸ਼ਰਾ ਫॉर 8 ਵੀਕਸ ਇਨ ਲਖੀਮਪੁਰ ਖੇਰੀ ਵਾਇਲੈਂਸ ਕੇਸ। ਹੁਣ ਯਾਦ ਹੋਏਗਾ ਕਿ ਲਖੀਮਪੁਰ ਖੇਰੀ 'ਚ ਕਿਵੇਂ ਜਿਹੜਾ ਡਿਪਟੀ ਹੋਮ ਮਿਨਿਸਟਰ ਬਣਾਇਆ ਹੋਇਆ ਅਮਿਤ ਸ਼ਾਹ ਦੇ ਨਾਲ ਉਹਦੇ ਮੁੰਡੇ ਨੇ ਆਸ਼ੀਸ਼ ਮਿਸ਼ਰਾ ਨੇ ਕਿਵੇਂ ਗੱਡੀ ਦੇ ਥੱਲੇ ਕੁਚਲ ਕੇ, ਜਦੋਂ ਕਿਸਾਨ ਮੋਰਚਾ ਚੱਲ ਰਿਹਾ ਸੀ ਲਖੀਮਪੁਰ ਖੇਰੀ ਦੇ ਵਿੱਚ, 5 ਬੰਦਿਆਂ ਨੂੰ ਜਿਨ੍ਹਾਂ 'ਚ ਕਿਸਾਨ ਵੀ ਔਰ ਇੱਕ ਹਿੰਦੂ ਪੱਤਰਕਾਰ ਵੀ ਸੀ, ਉਹਨਾਂ ਨੂੰ ਦਰੜ ਕੇ ਮਾਰ ਦਿੱਤਾ ਸੀ ਗੱਡੀ ਦੇ ਥੱਲੇ। ਔਰ ਸੁਪਰੀਮ ਕੋਰਟ ਨੇ ਕਿਹਾ ਜੀ ਇਹਨੂੰ ਜਿਹੜੀ ਹੈ 8 ਹਫ਼ਤੇ ਦੀ ਬੇਲ ਤੇ ਬਾਹਰ ਲਿਆ, ਕਿਉਂਕਿ ਪਹਿਲਾਂ ਉਹਨੂੰ ਬੇਲ ਲੋਕਲ ਕੋਰਟ ਨੇ ਕਰਤੀ ਸੀ, ਫਿਰ ਸੁਪਰੀਮ ਕੋਰਟ ਨੇ ਰੋਕ ਦਿੱਤੀ ਸੀ। ਹੁਣ ਸੁਪਰੀਮ ਕੋਰਟ ਨੇ ਤੋਹਫਾ ਦਿੱਤਾ ਹਿੰਦੂ ਤਵੀਆਂ ਨੂੰ ਕਿ ਆ ਲਓ ਤੁਹਾਡਾ ਆਸ਼ੀਸ਼ ਮਿਸ਼ਰਾ ਵੀ ਬਾਹਰ ਔਰ ਕਾਤਲ ਜਿਹੜਾ ਉਹ ਗੁਰਮੀਤ ਰਾਮ ਰਹੀਮ ਵੀ ਬਾਹਰ। ਔਰ ਇਹ ਜਿਹੜੀ ਪ੍ਰੈਜ਼ੀਡੈਂਟ ਮੁਰਮੂ ਤੋਂ ਸੁਨੇਹਾ ਦਵਾਇਆ ਗਿਆ, ਜਿਹੜਾ ਉਹਨੇ ਨੇਸ਼ਨ ਦੇ ਨਾਂ ਸੁਨੇਹਾ ਦਿੱਤਾ, ਉਹ ਉਸ ਕਿਸਮ ਦਾ ਹੀ ਸੀ ਜਿਵੇਂ ਦਾ ਜ਼ੈਲ ਸਿੰਘ ਪੜ੍ਹਦਾ ਹੁੰਦਾ ਸੀ ਕਿ ਦੇਖੋ ਅਸੀਂ ਹੁਣ ਇੰਡੀਆ ਕਿੰਨੀ ਪ੍ਰੋਗਰੈਸ ਕਰ ਗਿਆ, ਵੱਡੀ ਇਕੋਨਮੀ ਬਣ ਗਿਆ ਦੁਨੀਆ ਦੀ, ਕੋਵਿਡ ਦੇ ਚਲਦਿਆਂ ਅਸੀਂ ਕਿਵੇਂ ਹੈਂਡਲ ਕੀਤਾ। G20 ਮੁਲਕਾਂ ਦੀ ਜਿਹੜੀ ਇੱਕ ਸਮਿਟ ਆ ਉਹ ਭਾਰਤ 'ਚ ਹੋ ਰਹੀ ਹੈ, ਔਰ ਇਸ ਲਈ G20 ਦਾ ਹੋਣਾ ਦੱਸਦਾ ਹੈ ਕਿ ਦੁਨੀਆ ਸਾਨੂੰ ਇੱਕ ਸੁਪਰ ਪਾਵਰ ਮੰਨਦੀ ਹੈ। ਇਸ ਕਿਸਮ ਦੀਆਂ ਜਬਲੀਆਂ ਨਾਲੋਂ ਅਖੀਰ ਇਹ ਕਹਿ ਕੇ ਕਿ ਜੀ ਟਰਾਈਬਲਸ, ਕਿਉਂਕਿ ਹੁਣ ਇਹਨੂੰ ਮੋਹਰਾ ਰੱਖ ਕੇ ਭਾਰਤ ਦੇ ਵਿੱਚ ਜਿਹੜੀ ਆਬਾਦੀ ਹੈ, ਜੇ ਮੈਂ ਗਲਤ ਨਾ ਹੋਵਾਂ ਤੇ 15-16% ਆਬਾਦੀ ਟਰਾਈਬਲਸ ਦੀ, ਆਦੀਵਾਸੀਆਂ ਦੀ, ਰਿਜ਼ਰਵੇਸ਼ਨ ਵੀ ਇੰਨੀ ਕੀ ਹੈ ਉਹਨਾਂ ਦੀ, ਔਰ ਬਹੁਤ ਵੱਡਾ ਵੋਟ ਬੈਂਕ ਹੈ। ਕੁਝ ਸਟੇਟਾਂ ਹੈ, ਛੱਤੀਸਗੜ੍ਹ ਔਰ ਝਾਰਖੰਡ, ਔਰ ਇਹ ਸਾਰੇ ਤਾਂ ਹੈ ਹੀ ਟਰਾਈਬਲ ਨੇ। ਸੋ ਇਸੇ ਲਈ ਇਸ ਮਾਈ ਨੂੰ ਲਿਆਂਦਾ ਔਰ ਉਹ ਇਹ ਕਹਿ ਰਹੀ ਹੈ ਕਿ ਜੀ ਉਹਨਾਂ ਨੂੰ ਇਹ ਸਬਕ ਸਿੱਖਣਾ ਹੈ, ਟਰਾਈਬਲਸ ਨੇ ਰਿਚ ਲੈਸਨਸ ਟੂ ਆਫਰ ਕਿ ਭਾਈ ਕਿਵੇਂ ਕੋਹੈਸਿਵ ਸੁਸਾਇਟੀ ਬਣਾਈ ਜਾਏ। ਹਾਲਾਂਕਿ ਇਹ ਬਿਲਕੁਲ ਉਹਨਾਂ ਵਿਚਾਰਿਆਂ ਦੀਆਂ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਕਦੇ ਅਰਬਨ ਨਕਸਲ ਕਹਿੰਦੇ ਨੇ, ਕਦੇ ਮਾਓਵਾਦੀ ਕਹਿੰਦੇ ਨੇ। ਉਹਨਾਂ ਦਾ ਜੋ ਬੁਰਾ ਹਾਲ, ਹੈਲੀਕਾਪਟਰਾਂ ਨਾਲ ਵੀ ਜਿਹੜੀ ਹੈ ਬੰਬਾਰਡਮੈਂਟ ਕਰਦੇ ਨੇ, ਜਹਾਜ਼ ਇਸਤੇਮਾਲ ਕਰਦੇ ਨੇ ਉਹਨਾਂ ਦੇ ਖਿਲਾਫ ਜੰਗਲਾਂ 'ਚ, ਔਰ ਇਹ ਉਹਦਾ ਮੈਸੇਜ ਹੈ। ਔਰ ਇਸ ਸਾਰੇ ਦੇ ਚੱਲਦੇ ਆ ਬੇਸ਼ੱਕ ਅਸੀਂ ਆਲਮੋਸਟ 10 ਸਾਲ ਤੋਂ ਕਹਾਣੀ ਜਦੋਂ ਬਿਆਨਦੇ ਆ ਪੋਸਟ 47 ਦੀ, ਤੇ ਫਿਰ ਜ਼ਾਹਰ ਹੈ ਕਿ ਇਹ 75 ਸਾਲਾਂ ਦੀ ਕਹਾਣੀ ਹੈ। ਬਿਲਕੁਲ ਸ਼ੁਰੂਆਤ 10 ਅਕਤੂਬਰ 1947 ਤੋਂ ਹੋ ਜਾਂਦਾ ਹੈ, ਜਦੋਂ ਸਾਨੂੰ ਕ੍ਰਿਮੀਨਲ ਟ੍ਰਾਈਬਲ ਆਨਿਆ ਗਿਆ, ਜਰਾਇਮ ਪੇਸ਼ਾ ਕਬੀਲਾ। ਅਕਾਲੀ ਦਲ ਦੇ ਨੁਮਾਇੰਦੇ ਜਿਹੜੇ 2 ਕਾਂਸਟੀਟਿਊਐਂਟ ਅਸੈਂਬਲੀ 'ਚ ਸਨ, ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ, ਉਹਨਾਂ ਨੇ ਸਾਈਨ ਨਹੀਂ ਕੀਤੇ। ਹਾਲਾਂ ਜਿਹੜੇ ਦੂਸਰੇ ਕਾਂਸਟੀਚੁਐਂਸੀਜ਼ ਤੋਂ ਕਾਂਗਰਸ ਔਰ ਦੇਸੀ ਰਿਆਸਤਾਂ ਵੱਲੋਂ ਚੁਣ ਕੇ ਆਏ ਪੱਗਾਂ ਵਾਲੇ ਸੀ, ਉਹਨਾਂ ਨੇ ਕੀਤੇ ਹੋਏ ਨੇ। ਇਹ ਵੀ ਇੱਕ ਹਿਸਟੋਰੀਕਲ ਫੈਕਟ ਹੈ। ਪਰ ਕਿਉਂਕਿ ਅਸੀਂ ਪੰਥਕ ਸਟਰਗਲ ਦੀ ਗੱਲ ਕਰਦੇ ਹਾਂ ਕਿ ਭਾਈ ਅਸੀਂ ਡੀ ਜਿਊਰਿਸ ਤਾਂ ਇਹਨਾਂ ਦਾ ਹਿੱਸਾ ਹੀ ਨਹੀਂ, ਕਿਉਂਕਿ ਅਸੀਂ ਇਹਨਾਂ ਦੇ ਸੰਵਿਧਾਨ ਨੂੰ ਮੰਨਿਆ ਨਹੀਂ ਹੋਇਆ। ਇਸ ਲਈ 26 ਜਨਵਰੀ 1950 ਨੂੰ ਜਿੱਥੇ ਜਿੱਥੇ ਵੀ ਸਿੱਖ ਵਸਦੇ ਸਨ, ਉਹਨਾਂ ਨੇ ਇਸ ਨੂੰ ਕਾਲੇ ਦਿਨ ਵਜੋਂ ਹੀ ਮਨਾਇਆ ਸੀ। ਘਰਾਂ ਦੇ ਬਾਹਰ ਕਾਲੇ ਝੰਡੇ, ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ। ਔਰ ਇਹ ਸਾਰੀ ਸਟਰਗਲ ਜਿਹੜੀ ਕਿ ਆਪਣੀ ਕੌਮੀ ਹੋਂਦ ਨੂੰ ਬਚਾਉਣ ਦੀ, ਆਪਣੀ ਜ਼ਬਾਨ, ਆਪਣਾ ਜਿਹੜਾ ਬਿਲਕੁਲ ਜਦੋਂ ਤੱਕ ਪੰਜਾਬੀ ਸੂਬਾ ਬਣ ਜਾਂਦਾ ਹੈ ਜ਼ੁਬਾਨ 'ਤੇ ਆਧਾਰਿਤ 1 ਨਵੰਬਰ 1966 ਨੂੰ, ਫਿਰ ਅਸੀਂ ਦੇਖਦੇ ਹਾਂ ਵੀ ਲੂਲਾ ਲੰਗੜਾ, ਚੰਡੀਗੜ੍ਹ ਬਾਹਰ ਪੰਜਾਬੀ ਦੇ ਇਲਾਕੇ ਕੱਢ ਕੇ ਹਰਿਆਣਾ ਬਣਾ ਦਿੱਤਾ ਹੈ, ਸਭ ਤੋਂ ਵੱਡਾ ਹਿਮਾਚਲ ਇਲਾਕਾ ਵਾਈਜ਼ ਬਣਾ ਦਿੱਤਾ ਹੈ, ਪੰਜਾਬ ਦੇ ਪਾਣੀਆਂ ਤੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਿਠਾ ਦਿੱਤਾ। ਅਜੇ ਵੀ ਸੁਪਰੀਮ ਕੋਰਟ 'ਚ SYL ਕਨਾਲ ਦੇ ਮੁੱਦੇ ਤੇ ਤਲਵਾਰ ਲਟਕ ਰਹੀ ਹੈ। 3/4 ਪਾਣੀ ਪੰਜਾਬ ਦਾ ਰਾਜਸਥਾਨ ਹਰਿਆਣੇ ਨੂੰ। ਇਹ ਕਹਾਣੀ ਅਸੀਂ ਰੋਜ਼ ਹੀ ਬਿਆਨਦੇ ਹਾਂ, ਇਸ ਲਈ ਮੈਂ ਇਹਦੇ ਵੇਰਵੇ ਵਿੱਚ ਨਹੀਂ ਜਾਵਾਂਗਾ। ਔਰ ਨਤੀਜਾ ਫਾਈਨਲ ਇੱਕ ਅਟੈਂਪਟ ਜਿਹੜਾ ਧਰਮਯੁੱਧ ਮੋਰਚੇ ਦਾ ਸੀ, ਅਨੰਦਪੁਰ ਸਾਹਿਬ ਦਾ ਮਤਾ, ਔਰ ਉਹਦਾ ਨਤੀਜਾ ਟੈਂਕਾਂ ਤੋਪਾਂ ਦੇ ਨਾਲ ਜੂਨ ਦੇ ਪਹਿਲੇ ਹਫ਼ਤੇ 'ਚ 84 'ਚ ਹਮਲਾ ਔਰ ਟੋਟਲ ਵਾਰ ਸਿੱਖਾਂ ਦੇ ਉੱਤੇ, ਹਰ ਕਿਸਮ ਦਾ ਜੈਨੋਸਾਈਡ, ਲੁੱਟ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੈ ਜਾਣਾ ਲੁੱਟ ਕੇ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇੱਕ ਤੋਂ ਬਾਅਦ ਇੱਕ ਜੈਨੋਸਾਈਡ। ਹੁਣ ਤਾਂ ਜਿਵੇਂ ਉਹ ਇੱਕ ਕਵਿਸ਼ਰੀ ਨਜ਼ਮ ਸੀ ਉਸ ਪੀਰੀਅਡ 'ਚ ਕਿ ਭਾਈ ਰੋ ਰੋ ਕੇ ਸਾਡੀਆਂ ਅੱਖਾਂ ਦੇ ਹੰਝੂ ਸੁੱਕ ਗਏ ਤੇ ਸ਼ਮਸ਼ਾਨਾਂ ਦੇ ਗੇੜੇ ਦੇ ਕੇ ਢੋ ਢੋ ਕੇ ਸਾਡੇ ਬਾਲਣ ਮੁੱਕ ਗਏ, ਕਿ ਇੰਨੀਆਂ ਲਾਸ਼ਾਂ ਕਿ ਸਾਡਾ ਬਾਲਣ ਮੁੱਕ ਗਿਆ, ਤੇ ਇੰਨੀਆਂ ਮੌਤਾਂ ਕਿ ਸਾਡੀਆਂ ਅੱਖਾਂ ਦੇ ਅਥਰੂ ਮੁੱਕ ਗਏ ਨੇ। ਉਹ ਕਹਾਣੀ ਤਾਂ ਇੱਕ ਆਪਣੇ ਆਪ ਦੇ ਵਿੱਚ ਇੱਕ ਉਹ ਕਹਾਣੀ ਹੈ
ਜਿਸ ਨੂੰ ਭਵਿੱਖ ਦੀਆਂ ਜਨਰੇਸ਼ਨਾਂ ਦੇਖ ਕੇ ਇਸ ਗੱਲ ਦੇ ਉੱਤੇ ਜਿੱਥੇ ਉਹ ਰਸ਼ਕ ਵੀ ਕਰਨਗੇ ਕਿ ਜਿਵੇਂ ਅਸੀਂ ਜਦੋਂ 18ਵੀਂ ਸਦੀ ਦੇ ਅਰਦਾਸ ਨਾਲ ਜਦੋਂ ਅਸੀਂ ਜੁੜਦੇ ਹਾਂ ਤੇ ਅਸੀਂ ਸਾਡਾ ਧਿਆਨ 18ਵੀਂ ਸਦੀ 'ਚ ਜਾਂਦਾ ਤੇ ਸਾਡੇ 'ਚ ਰਸ਼ਕ ਹੁੰਦਾ ਇਸ ਗੱਲ ਦਾ ਜਦੋਂ ਹੁੰਦਾ ਹੈ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ। ਜੇ ਤੁਸੀਂ ਆਪਣੀ ਸੁਰਤ ਦੇ ਨਾਲ ਉਸ ਇੱਕ ਸੀਨ ਨੂੰ ਦੇਖੋ ਤੇ ਫਿਰ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਕਿ ਭਾਈ ਜਿਹੜੇ ਮੇਰੇ ਸਿਰ ਤੇ ਕੇਸ ਨੇ, ਮੇਰੀ ਦਸਤਾਰ ਹੈ, ਮੇਰੇ ਨਾਂ ਨਾਲ ਸਿੰਘ ਜਾਂ ਕੌਰ ਲੱਗਾ ਹੋਇਆ, ਇਹਦੇ ਲਈ ਅਸੀਂ ਕਿੰਨੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਨੇ। ਇਸੇ ਤਰ੍ਹਾਂ 21ਵੀਂ ਸਦੀ ਦੀ ਸਿੱਖ ਜਨਰੇਸ਼ਨਸ ਜਿਹੜੀਆਂ ਨੇ ਉਹ ਫਖਰ ਕਰਨਗੀਆਂ ਕਿ ਉਸ ਪੀਰੀਅਡ ਦੇ ਵਿੱਚ ਜਦੋਂ ਅਸੀਂ ਬਿਲਕੁਲ ਆਟੇ 'ਚ ਲੂਣ ਦੇ ਬਰਾਬਰ ਫਸੇ ਹੋਏ ਸੀ, 2% ਤੋਂ ਵੀ ਘੱਟ, ਔਰ ਸਾਰਾ ਜ਼ਮਾਨਾ ਦੁਸ਼ਮਣ, ਔਰ ਜਿਸ ਕਿਸਮ ਦਾ ਇੱਕ ਤੋਂ ਬਾਅਦ ਇੱਕ ਹਥਿਆਰ ਵਰਤਿਆ, ਕਿਵੇਂ ਸਿੱਖ ਕੌਮ ਨੇ ਸਰੈਂਡਰ ਨਹੀਂ ਕੀਤਾ। ਵਿਕਣ ਵਾਲੇ ਵਿਕਦੇ ਨੇ, ਵਿਕਦੇ ਆਏ ਨੇ, ਅੱਜ ਵੀ ਵਿਕ ਰਹੇ ਨੇ, ਕੱਲ੍ਹ ਨੂੰ ਵੀ ਵਿਕਣਗੇ, ਪਰ ਜਿਹੜੇ ਵਿਕਣ ਤੋਂ ਇਨਕਾਰੀ ਸੀ ਉਹਨਾਂ ਦੇ ਹੀ ਸਿਰਾਂ ਦੇ ਮੁੱਲ ਰੱਖੇ ਜਾਂਦੇ ਨੇ। ਔਰ ਕਿੰਨਾ ਸੁਨਹਿਰੀ ਇਤਿਹਾਸ ਅਸੀਂ ਸਿਰਜਿਆ ਇਸ ਪੀਰੀਅਡ 'ਚ, ਉਹ ਸਾਨੂੰ ਹਮੇਸ਼ਾ ਹੀ ਸਾਡੀਆਂ ਫਿਊਚਰ ਜਨਰੇਸ਼ਨਾਂ, ਸਾਡੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ ਔਰ ਜਗਤਾਰ ਸਿੰਘ ਹਵਾਰਿਆਂ ਦੇ ਉੱਤੇ ਫਖਰ ਕਰਨਗੀਆਂ ਕਿ ਭਾਈ ਕਿਵੇਂ ਉਹਨਾਂ ਨੇ ਇਸ ਰਸਤੇ ਨੂੰ ਚੁਣਿਆ ਸਾਬਤ ਕਦਮਾਂ ਦੇ ਨਾਲ। ਔਰ ਜਦੋਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਕਰ ਰਹੇ, ਤੁਸੀਂ ਉਹਨਾਂ ਦੇ ਚਿਹਰੇ ਦੇਖੋ। ਭਾਈ ਲਾਲ ਸਿੰਘ 30 ਸਾਲ ਬਾਅਦ ਕੋਈ ਸ਼ਿਕਾਇਤ ਨਹੀਂ, ਕੋਈ ਸ਼ਿਕਵਾ ਨਹੀਂ, ਉਵੇਂ ਹੀ ਫਿਰ ਪੰਥਕ ਪਿੜ ਦੇ ਵਿੱਚ ਉਵੇਂ ਹੀ ਆਪਣੇ ਆਪ ਨੂੰ ਜਿਹੜਾ ਇੱਕ ਕੌਮ ਦਾ ਨਿਮਾਣਾ ਜਿਹਾ ਹਿੱਸਾ ਸਮਝਦੇ ਆ। ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਅਗਵਾਈ ਥੱਲੇ ਇਹ ਮੋਰਚਾ ਹੈ, ਉਹਨਾਂ ਦਾ ਤੁਸੀਂ ਇੱਕ ਬੋਲ ਦੇਖੋ, ਬੇੜੀਆਂ ਨੇ ਪੈਰਾਂ ਦੇ ਵਿੱਚ, ਹਥਕੜੀਆਂ ਨੇ, ਟਾਰਚਰ ਕਰ ਕਰਕੇ ਉਹਨਾਂ ਦੀ ਬੈਕ ਨਕੰਮੀ ਕੀਤੀ ਹੋਈ ਹੈ। ਲੇਕਿਨ ਹਮੇਸ਼ਾ ਹੀ ਜਿਵੇਂ ਜਦੋਂ ਅਸੀਂ ਬੁੱਕਦਾ ਕਹਿੰਦੇ ਆ, ਸ਼ੇਰ ਵਾਂਗ ਬੁੱਕਣਾ, ਇਹ ਨਜ਼ਰ ਆਉਂਦਾ। ਸੋ ਜ਼ਾਹਰ ਹੈ ਹੁਣ ਤਾਂ ਇੱਕੋ ਹੀ ਮੈਸੇਜ 26 ਜਨਵਰੀ ਦੇ ਹਵਾਲੇ ਨਾਲ ਵੀ ਹੈ, ਕੌਮ ਲਈ ਵੀ ਹੈ ਕਿ ਭਾਈ ਹੁਣ ਤਾਂ ਜੂਨ 84 ਨੂੰ ਬੀਤਿਆਂ ਵੀ 38-39 ਸਾਲ ਹੋ ਗਏ, ਔਰ ਅਸੀਂ ਆਪਣੀ ਸਟਰੈਂਥ ਵੀ ਦਿਖਾਈ ਹੈ। ਕਿਸਾਨ ਮੋਰਚਾ ਸਾਡੀ ਸਟਰੈਂਥ ਸੀ ਕਿ ਕਿਵੇਂ 13 ਮਹੀਨੇ ਦੇ ਉਸ ਪੀਰੀਅਡ 'ਚ ਸਿੱਖੀ ਵੈਲਿਊਜ਼ ਨੇ ਭਾਰਤ ਸਰਕਾਰ ਨੂੰ ਗੋਡੇ ਟੇਕਣ ਤੇ ਮਜਬੂਰ ਕੀਤਾ। ਅੱਜ ਸਾਡੀ ਮੰਜ਼ਿਲ ਬਹੁਤ ਕਰੀਬ ਹੈ। ਔਰ ਸਾਡੇ ਇੱਕ ਵੀਰ ਜਿਹੜੇ ਤਾਊ ਜੀ ਕਰਕੇ ਲਿਖਦੇ ਹੁੰਦੇ ਨੇ, ਉਹ ਕਹਿੰਦੇ ਨੇ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਨਾ ਕਿ ਵੀ ਬਿਲਕੁਲ ਜਿਹੜਾ ਉਹ ਖਾਲਿਸਤਾਨ ਕਰੀਬ ਹੈ ਔਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਹੋ, ਉਦੋਂ ਇੱਕ ਹੋਪ ਜਿਹੜੀ ਹੈ ਚਾਰ ਚਫੇਰੇ। ਮੈਂ ਕਹਿੰਦਾ ਨਹੀਂ, ਇਹ ਕੋਈ ਅੱਜ ਦੀ ਗੱਲ ਨਹੀਂ ਹੈ। ਮੈਂ ਇੰਗਲੈਂਡ ਤੋਂ ਬੀਬੀ ਜੀ ਨਾਲ ਗੱਲ ਕਰ ਰਿਹਾ ਸੀ। ਮੈਂ ਕਿਹਾ ਜੀ ਜਦੋਂ ਐਜ਼ ਏ ਸਪੋਕਸਪਰਸਨ ਮੈਂ ਸੇਵਾ ਸੰਭਾਲੀ ਔਰ ਵਾਸ਼ਿੰਗਟਨ ਪੋਸਟ ਦਾ ਬਿਊਰੋ ਚੀਫ ਦਿੱਲੀ ਦੇ ਵਿੱਚ ਸੀ, ਸ਼ਾਇਦ ਮਿਸਟਰ ਬਰਨਸ ਦਾ ਨਾਂ, ਉਹਨੇ ਉੱਥੋਂ ਕਾਲ ਕੀਤਾ। ਉਦੋਂ ਲੈਂਡਲਾਈਨਸ ਹੁੰਦੀਆਂ ਸੀ, ਦੂਜੇ ਤਾਂ ਨਹੀਂ ਸੀ ਇੰਟਰਵਿਊ ਦੇ ਲਈ। ਔਰ ਉਹ ਸਾਰੀ ਕਹਾਣੀ ਉਹਨੇ ਸੁਣੀ। ਅਖੀਰਲਾ ਉਹਨੇ ਸਵਾਲ ਪੁੱਛਿਆ ਕਿ ਵੀ ਤੁਸੀਂ ਕੀ ਸਮਝਦੇ ਹੋ ਵੀ ਖਾਲਿਸਤਾਨ ਕਦੋਂ ਹੋਂਦ 'ਚ ਆਏਗਾ? ਮੈਂ ਕਿਹਾ ਮੇਬੀ ਟੂਨਾਈਟ, ਅੱਜ ਰਾਤ। ਉਹ ਇੱਕਦਮ ਜਿਵੇਂ ਤੁਸੀਂ ਫੋਨ ਤੇ ਮਹਿਸੂਸ ਕਰਦੇ ਹੋ ਉਹਨੇ ਕੀਤਾ। ਫਿਰ ਉਹ ਰੁਕਿਆ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਜਿਸ ਇਮਾਰਤ ਦੀਆਂ ਨੀਹਾਂ ਜਿਹੜੀਆਂ ਨੇ, ਬੁਨਿਆਦ ਫਾਊਂਡੇਸ਼ਨਸ ਕਮਜ਼ੋਰ ਹੋ ਜਾਣ, ਉਸ ਦੇ ਬਾਹਰ ਤੁਹਾਡੇ ਜਿਹੜੇ ਚੈੱਕ ਕਰਨ ਵਾਲੇ ਹੁੰਦੇ ਨੇ ਆ ਕੇ ਲਾ ਜਾਂਦੇ ਨੇ ਕਿ ਨਾਟ ਸੇਫ ਫਾਰ ਲਿਵਿੰਗ। ਹੁਣ ਉਹ ਉਸੇ ਰਾਤ ਡਿੱਗ ਪਏ ਤੇ ਭਾਵੇਂ 5 ਸਾਲਾਂ ਨੂੰ ਡਿੱਗੇ, ਪਰ ਉਹ ਰਹਿਣ ਦੇ ਕਾਬਲ ਉਹਦੇ ਤੋਂ ਹੁੰਦਾ ਹੈ ਕਿ ਵੀ ਇਹਨੇ ਡਿੱਗਣਾ ਹੀ ਡਿੱਗਣਾ। ਸੋ ਮੈਂ ਕਿਹਾ ਵੀ ਇਸ ਹਕੂਮਤ ਨੇ ਜੂਨ ਦੇ ਪਹਿਲੇ ਹਫਤੇ ਸਾਡੇ ਸੈਂਕਟਰਮ ਦਰਬਾਰ ਸਾਹਿਬ ਦੇ ਉੱਤੇ ਧਾਵਾ ਬੋਲ ਕੇ ਜਿਹੜਾ ਸਿੱਖਾਂ ਦੇ ਖਿਲਾਫ ਟੋਟਲ ਵਾਰ ਭਰਪਾ ਕੀਤੀ। ਔਰ ਇਹ ਸਾਡਾ ਇਤਿਹਾਸ ਇਹ ਦੱਸਦਾ ਹੈ ਕਿ ਭਾਈ ਜਿਹਨੇ ਵੀ ਇਹੋ ਜਿਹਾ ਕੰਮ ਫਾਈਨਲੀ ਕੀਤਾ, ਉਹਦੀਆਂ ਜੜ੍ਹਾਂ ਫਿਰ ਸਿੱਖਾਂ ਨੇ ਰਹਿਣ ਨਹੀਂ ਦਿੱਤੀਆਂ। ਇਸ ਗੱਲ ਦੀ ਗਵਾਹੀ ਮੁਗਲਿਆ ਸਾਮਰਾਜ ਵੀ ਔਰ ਦਰਾ ਖੈਬਰ ਪਾਰ ਵਾਲੇ ਵੀ ਚੰਗੀ ਤਰ੍ਹਾਂ ਸਮਝਦੇ ਨੇ, ਜਾਣਦੇ ਨੇ ਕਿ ਕੀ ਹੈ। ਸੋ ਮੈਂ ਕਿਹਾ ਵੀ ਇਹਨਾਂ ਨੇ ਜਿਹੜਾ ਆਪਣੀਆਂ ਜੜ੍ਹਾਂ ਪਠਵਾ ਲਈਆਂ, ਹੁਣ ਤਾਂ ਇਹ ਕੌਮ ਨੇ ਦੇਖਣਾ ਕਿ ਵੀ ਕਿਵੇਂ, ਜਿਵੇਂ ਮੈਂ ਅਕਸਰ ਇਸ ਵੀ ਕਹਿੰਦਾ ਕਿ ਵੀ ਹੁਣ ਤਾਂ ਇਹੀ ਹੈ ਵੀ ਰਲ ਮਿਲ ਕੇ ਹੀ ਕਹੀ ਹੈ ਵੀ ਗਲੀ ਸੜੀ ਸਰਕਾਰ ਕੋ ਇੱਕ ਧੱਕਾ ਔਰ ਦੋ, ਬਸ ਇੱਕ ਹੋਰ ਧੱਕੇ ਦੇ ਨਾਲ ਇਸ ਜ਼ਰਜ਼ਰ ਇਮਾਰਤ ਨੂੰ ਸੁੱਟਣਾ। ਉਹ ਤਾਂ ਡਿੱਗੀ ਹੋਈ ਹੈ ਆਲਰੇਡੀ। ਔਰ ਖਾਲਿਸਤਾਨ ਦੇ ਇਸ ਮਹਿਲ ਦੀ ਉਸਾਰੀ ਲਈ ਜਿਹਨਾਂ ਸਾਡੇ ਯੋਧਿਆਂ ਨੇ, ਸਿੰਘਾਂ ਸਿੰਘਣੀਆਂ, ਭੁਜੰਗੀਆਂ ਭੁਜੰਗਣਾ ਨੇ ਆਪਣੇ ਸਿਰਾਂ ਦੇ ਨਜ਼ਰਾਨੇ, ਆਪਣੀਆਂ ਜਾਨਾਂ ਦੀ
ਜਿਹੜੀ ਹੈ ਉਹ ਨਜ਼ਰਾਨੇ ਭੇਟ ਕੀਤੇ ਨੇ। ਉਹਨਾਂ ਨੂੰ ਵੀ ਅਸੀਂ ਅੱਜ ਦੇ ਦਿਨ ਯਾਦ ਕਰਦੇ ਹਾਂ, ਉਹਨਾਂ ਨੂੰ ਪ੍ਰਣਾਮ ਕਰਦੇ ਹਾਂ। ਔਰ ਇਹ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦੀ ਗੱਲ ਜਿਹੜੀ ਸੰਤ ਪਿੰਡਾਂ ਵਾਲਿਆਂ ਦੀ ਵੰਗਾਰ ਸੀ, ਇਸ ਅਹਿਦ ਨੂੰ ਵੀ ਦੁਹਰਾਉਂਦੇ ਹਾਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਹੁਤ ਜਲਦ ਲਿਬਰੇਟ ਹੋਏਗਾ। ਅਲਟੀਮੇਟਲੀ ਕੌਮ ਦੇ ਝੰਡੇ ਬੁੰਗੇ ਜਿਨ੍ਹਾਂ ਦੀ ਅਸੀਂ ਅਰਦਾਸ ਕਰਦੇ ਹਾਂ, ਜਿਸ ਦਾ ਜ਼ਿਕਰ ਐਲਾਨਨਾਮੇ ਦੇ ਵਿੱਚ ਹੈ, ਇਹ ਬਹੁਤ ਜਲਦੀ ਸੱਚ ਹੋਣ ਜਾ ਰਿਹਾ ਹੈ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।